ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਕਰਮਜੀਤ ਅਨਮੋਲ ਬੁਲੰਦ ਆਵਾਜ਼ ਵਾਲਾ ਗਾਇਕ ਹੈ। ਉਸ ਦੀ ਕਾਮੇਡੀ ਵਿੱਚ ਵੱਖਰਾ ਹੀ ਰਸ ਹੈ ਅਤੇ ਅੱਜ ਕੱਲ੍ਹ ਫਿਲਮਾਂ ਵਿੱਚ ਵੀ ਸਰਗਰਮ ਅਦਾਕਾਰ ਹੈ। ਫਿਲਮ ਵੈਸਟ ਇਜ਼ ਵੈਸਟ ਵਿੱਚ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਕਰਮਜੀਤ ਹਾਲੀਵੁੱਡ ਦੀ ਪਹਿਲੀ ਪੌੜੀ ਵੀ ਚੜ੍ਹ ਚੁੱਕਿਆ ਹੈ। ਜਿਹਨੇ ਮੇਰਾ ਦਿਲ ਲੁੱਟਿਆ ਤੇ ਹਾਲ ਹੀ ਦੌਰਾਨ ਰਿਲੀਜ਼ ਹੋਈ ਜੱਟ ਐਂਡ ਜੂਲੀਅਟ ਤੇ ਕੈਰੀ ਔਨ ਜੱਟਾ ਸਮੇਤ 1 ਦਰਜਨ ਦੇ ਲਗਭਗ ਪੰਜਾਬੀ ਫਿਲਮਾਂ ਵਿੱਚ ਕਰਮਜੀਤ ਅਨਮੋਲ ਨੇ ਵੱਖੋ ਵੱਖਰੇ ਕਿਰਦਾਰ ਨਿਭਾਏ ਨੇ, ਜਿਹੜੇ ਦਰਸ਼ਕਾਂ ਨੇ ਕਾਫੀ ਪਸੰਦ ਕੀਤੇ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਗਾਇਕ, ਕਮੇਡੀਅਨ ਤੇ ਅਦਾਕਾਰ ਕਰਮਜੀਤ ਅਨਮੋਲ ਨੂੰ। ਕਰਮਜੀਤ ਅਨਮੋਲ ਜੀ, ਤੁਹਾਡਾ ਪੰਜਾਬੀ ਰੇਡੀਓ USA ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਗੌਤਮ ਜੀ। ਪੰਜਾਬੀ ਰੇਡੀਓ USA ਅਤੇ ਇਸ ਵੇਲੇ ਜਿੰਨੇ ਵੀ ਸਰੋਤੇ ਇਹ ਪ੍ਰੋਗਰਾਮ ਤੇ ਮੇਰੀ ਆਵਾਜ਼ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਨਮੋਲ ਜੀ, ਪਹਿਲਾਂ ਗਾਇਕ, ਫਿਰ ਕਮੇਡੀਅਨ ਤੇ ਹੁਣ ਨਾਲੋਂ ਨਾਲ ਅਦਾਕਾਰੀ। ਕੈਰੀਅਰ ਦੀ ਸ਼ੁਰੂਆਤ ਵੇਲੇ ਕੀ ਸੁਪਨਾ ਸੀ ਤੇ ਕਿਵੇਂ ਹੋਈ ਇਹ ਸ਼ੁਰੂਆਤ? ਦੇਖੋ ਜੀ, ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਮੈਂ ਕੀ ਬਣਨਾ। ਮੈਂ ਗਾਉਂਦਾ ਜ਼ਰੂਰ ਸੀ, ਪਰ ਮੇਰੇ ਘਰ ਦਾ ਇਹ ਮਾਹੌਲ ਨਹੀਂ ਸੀ ਕਿ ਮੈਂ ਸਿੰਗਰ ਬਣਨਾ। ਬਟ ਮੇਰੇ ਇੱਕ ਵੱਡੇ ਬ੍ਰਦਰ ਜੋ ਸਵਰਗਵਾਸ ਹੋ ਚੁੱਕੇ ਨੇ, ਬਲਵਿੰਦਰ ਸੀ, ਅਤੇ ਉਹਨਾਂ ਦਾ ਇੱਕ ਦੋਸਤ ਸੀਗਾ ਹਰਗੋਪਾਲ ਦਰਦੀ। ਉਹ ਜ਼ਰੂਰ ਇਹ ਕਹਿੰਦੇ ਸੀਗੇ ਕਿ ਤੂੰ ਗਾਇਕ ਹੀ ਬਣਨਾ। ਬਟ ਜਦੋਂ ਮੈਂ ਸਕੂਲ ਦੇ ਵਿੱਚ ਜਾਂਦਾ ਸੀਗਾ ਤਾਂ ਬਾਲ ਸਭਾਵਾਂ ਦੇ ਵਿੱਚ ਗਾਉਂਦਾ ਸੀਗਾ। ਉਸ ਤੋਂ ਬਾਅਦ ਕਾਲਜ ਦੇ ਵਿੱਚ ਆਇਆ ਜੀ, ਅਤੇ ਕਾਲਜ ਦੇ ਵਿੱਚ ਇਹ ਸੁਪਨਾ ਥੋੜ੍ਹਾ ਪਣਪਿਆ ਸੀਗਾ ਸਿੰਗਿੰਗ ਦਾ। ਹਾਂਜੀ, ਅਤੇ ਨਾਲ ਅਦਾਕਾਰੀ ਵੀ ਕਰਦੇ ਰਹਿੰਦੇ ਸੀਗੇ, ਮੋਨੋ ਐਕਟਿੰਗ ਕਰਦੇ ਰਹਿੰਦੇ ਸੀਗੇ। ਤਾਂ ਇਸ ਲਈ ਥੋੜ੍ਹਾ ਜਿਹਾ ਸੁਪਨਾ ਇਹ ਸੀਗਾ ਕਿ ਮੇਰੀ ਪਹਿਚਾਣ ਬਣੇ। ਬਸ ਉੱਥੋਂ ਹੀ ਸ਼ੁਰੂਆਤ ਹੋਈ ਜੀ ਮੇਰੇ ਕੈਰੀਅਰ ਦੀ। ਅਨਮੋਲ ਜੀ, ਤੁਹਾਡੇ ਘਰ ਦੇ ਤੁਹਾਨੂੰ ਇੱਕ ਕਲਾਕਾਰ ਬਣਿਆ ਵੇਖਣਾ ਚਾਹੁੰਦੇ ਸਨ ਜਾਂ ਇਹ ਤੁਹਾਡੀ ਇੱਛਾ ਸੀ? ਨਹੀਂ ਜੀ, ਘਰਦਿਆਂ ਨੇ ਤਾਂ ਕਦੇ ਵੀ ਨਹੀਂ ਚਾਹਿਆ। ਮੇਰੇ ਫਾਦਰ ਸਾਹਿਬ ਤਾਂ ਇਹ ਕਹਿੰਦੇ ਸੀ ਵੀ ਪੜ੍ਹ ਲੈ, ਪੜ੍ਹ ਕੇ ਪਟਵਾਰੀ ਪਟਪੂਰੀ ਲੱਗ ਜਾਏਗਾ, ਇਹਨਾਂ ਬਾਜਾਂ ਬੂਜਾਂ 'ਚ ਕੀ ਪਿਆ ਤੇਰਾ। ਹਾਂਜੀ, ਅਤੇ ਸੋ ਕਾਲਜ ਦੇ ਵਿੱਚ ਮੇਰਾ ਮੇਲ ਭਗਵੰਤ ਮਾਨ ਜੀ ਦੇ ਨਾਲ ਹੋਇਆ। ਅਸੀਂ ਇਕੱਠੇ ਕਾਲਜ ਦੇ ਜਿੰਨੇ ਵੀ ਯੂਥ ਫੈਸਟੀਵਲ ਹੁੰਦੇ ਸੀ ਜਾਂ ਇੰਟਰ ਕਾਲਜ ਮੁਕਾਬਲੇ ਹੁੰਦੇ ਸੀ, ਤਾਂ ਅਸੀਂ ਤਕਰੀਬਨ 1.5-2 ਦਰਜਨ ਦੇ ਕਰੀਬ ਅਸੀਂ ਉੱਥੇ ਰਨਿੰਗ ਟਰੋਫੀਜ਼ ਜਿੱਤੀਆਂ, ਜਿਹੜੀਆਂ ਕਾਲਜ ਦੇ ਵਿੱਚ ਲਿਆ ਕੇ ਰੱਖਦੇ ਸੀਗੇ ਅਸੀਂ। ਅਤੇ ਉਦੋਂ ਸਾਨੂੰ ਐਂ ਲੱਗਿਆ ਵੀ, ਮੈਨੂੰ ਲੱਗਿਆ ਹਾਂ ਯਾਰ ਵੀ, ਕਿਉਂਕਿ ਲੋਕਾਂ ਦੀਆਂ ਤਾੜੀਆਂ ਔਰ ਐਪਰੀਸ਼ੀਏਸ਼ਨ ਇੰਨੀ ਮਿਲਦੀ ਸੀ ਕਾਲਜ ਵੱਲੋਂ ਵੀ, ਅਤੇ ਹਰ ਇੱਕ ਵੱਖਰਾ ਅਸੀਂ ਦਿਸਣ ਲੱਗ ਗਏ ਸੀ ਕਾਲਜ ਦੇ ਵਿੱਚ। ਤਾਂ ਥੋੜ੍ਹਾ ਜਿਹਾ ਸੁਪਨਾ ਹੋਰ ਇਹ ਹੋਇਆ ਵੀ ਹਾਂ ਯਾਰ, ਮੈਨੂੰ ਸਿੰਗਰ ਬਣਨਾ ਚਾਹੀਦਾ। ਭਗਵੰਤ ਮਾਨ ਹੋਰਾਂ ਨਾਲ ਤੁਸੀਂ ਕਾਫੀ ਸਮਾਂ ਬਿਤਾਇਆ ਹੈਗਾ ਸ਼ੁਰੂਆਤੀ ਦੌਰ ਦੇ ਵਿੱਚ। ਉਹਨਾਂ ਨਾਲ ਤੁਹਾਡੀਆਂ ਕਿਹੋ ਜਿਹੀਆਂ ਯਾਦਾਂ ਜਿਹੜੀਆਂ ਇਕੱਠੇ ਤੁਸੀਂ ਕਾਲਜ ਦੇ ਟਾਈਮ 'ਚ ਕੱਢੀਆਂ? ਦੇਖੋ ਜੀ, ਅਸੀਂ ਜਦੋਂ ਕਾਲਜ ਦੇ ਵਿੱਚ ਮਸ਼ਹੂਰ ਹੋ ਗਏ ਸੀ, ਉਹਦਾ ਇਹ ਸੀਗਾ ਕਿ ਉਹ ਕਾਮੇਡੀ ਕਰਦੇ ਨੇ, ਮੇਰਾ ਸੀਗਾ ਵੀ ਮੈਂ ਸਿੰਗਿੰਗ ਕਰਦਾ। ਤਾਂ ਨੇੜੇ ਦੇ ਪਿੰਡਾਂ ਦੇ ਜਿਹੜੇ ਲੋਕ ਸਾਨੂੰ ਟੂਰਨਾਮੈਂਟ ਵਗੈਰਾ 'ਤੇ ਪ੍ਰੋਗਰਾਮ ਲਈ ਸੱਦਣ ਲੱਗ ਗਏ ਸੀਗੇ। ਤਾਂ ਇੱਦਾਂ ਹੁੰਦਾ ਸੀ ਕਿ ਜਦੋਂ ਕੋਈ ਪ੍ਰੋਗਰਾਮ ਬੁੱਕ ਹੁੰਦਾ ਸੀ, ਉਹ ਆਪਣੇ ਪਿੰਡੋਂ ਸਾਈਕਲ 'ਤੇ ਤੁਰ ਪੈਂਦਾ ਸੀ, ਮੈਂ ਆਪਣੇ ਪਿੰਡੋਂ। ਉੱਥੇ ਟੂਰਨਾਮੈਂਟ 'ਤੇ ਇਕੱਠੇ ਹੁੰਦੇ ਸੀ, ਸਟੇਜ ਦੇ ਪਿੱਛੇ ਸਾਡੇ ਸਾਈਕਲ ਖੜ੍ਹੇ ਹੁੰਦੇ ਸੀ, ਅਤੇ ਢੋਲਕੀਆਂ ਬਾਜੇ ਵਾਲੇ ਸਾਡੇ ਬੱਸ 'ਤੇ ਚੜ੍ਹ ਕੇ ਆਉਂਦੇ ਹੁੰਦੇ ਸੀ। ਅਤੇ ਇਸ ਤਰ੍ਹਾਂ ਸਾਨੂੰ ਮਤਲਬ ਸਾਡੀ ਸ਼ੁਰੂਆਤ ਹੋਈ ਜੀ। ਸਿਰਫ ਗਾਇਕੀ ਮੁੱਖ ਨਿਸ਼ਾਨਾ ਸੀ ਜਾਂ ਕਾਮੇਡੀ ਤੇ ਅਦਾਕਾਰੀ ਵੀ ਉਹ ਮੁੱਢਲੇ ਦਿਨਾਂ 'ਚ ਸ਼ੁਰੂ ਹੋ ਗਈ ਸੀ? ਨਹੀਂ ਜੀ, ਮੇਰਾ ਤਾਂ ਗਾਇਕੀ ਇਹ ਮੁੱਖ ਨਿਸ਼ਾਨਾ ਸੀ, ਕਿਉਂਕਿ ਜਦੋਂ ਭਗਵੰਤ ਮਾਨ ਜੀ ਦੀ ਪਹਿਲੀ ਕੈਸਟ ਹੋਈ ਜੀ, ਤਾਂ ਜੇ ਮੈਂ ਕਾਮੇਡੀ ਦੇ ਵਿੱਚ ਹੀ ਪਹਿਲਾਂ ਆਉਣਾ ਚਾਹੁੰਦਾ ਤਾਂ ਮੈਂ ਉਸ ਭਗਵੰਤ ਮਾਨ ਜੀ ਦੇ ਨਾਲ ਹੀ ਪਹਿਲੀ ਕੈਸਟ ਦੇ ਤੌਰ 'ਤੇ, ਆਪਣਾ ਕਮੇਡੀਅਨ ਦੇ ਤੌਰ ਤੇ ਉਹਨਾਂ ਦੀ ਪਹਿਲੀ ਕੈਸਟ ਦੇ ਵਿੱਚ ਹੀ ਹੁੰਦਾ। ਬਟ ਮੇਰਾ ਇਹ ਸੀ ਕਿ ਮੈਂ ਸਿੰਗਰ ਬਣਾ ਜੀ, ਅਤੇ ਇਸ ਕਰਕੇ ਮੈਂ ਪਹਿਲਾਂ ਮੇਰਾ ਸੁਪਨਾ ਸਿੰਗਿੰਗ ਦਾ ਹੀ ਸੀਗਾ। ਉਸ ਤੋਂ ਬਾਅਦ 'ਚ ਪ੍ਰਮਾਤਮਾ ਜਿੱਧਰ ਲਈ ਗਿਆ ਚੱਲੀ ਜਾਂਦੇ ਜੀ। ਕਰਮਜੀਤ ਜੀ, ਪੰਜਾਬੀ ਮਿਊਜ਼ਿਕ ਦੇ ਵਿੱਚ ਇਹ ਰੁਝਾਨ ਆਮ ਬਣ ਗਿਆ ਵੀ ਕਲਾਕਾਰ ਨੂੰ ਪੈਸਾ ਬਹੁਤ ਖਰਚਣਾ ਪੈਂਦਾ। ਤਕਰੀਬਨ ਹਰੇਕ ਨਵਾਂ ਗਾਇਕ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਜਾਂ ਗਹਿਣੇ ਰੱਖ ਕੇ ਮੈਦਾਨ 'ਚ ਨਿੱਤਰਦਾ, ਭਾਵੇਂ ਉਹਦੀ ਕੋਈ ਪਹਿਚਾਣ ਬਣੇ ਜਾਂ ਨਾ ਬਣੇ। ਤੁਹਾਨੂੰ ਇਹ ਸਮੱਸਿਆ ਨਾਲ ਕਿੰਨਾ ਕੁ ਜੂਝਣਾ ਪਿਆ? ਬਹੁਤ, ਕਿਉਂਕਿ ਦੇਖੋ ਜੀ, ਵੈਸੇ ਤਾਂ ਅੱਜ ਕੱਲ੍ਹ ਮਤਲਬ ਕਹਿੰਦੇ ਆ ਵੀ ਜਿੰਨਾ ਐਗਰੀਕਲਚਰ ਵਾਲੇ ਸੀਗੇ ਉਹ ਕਲਚਰ ਦੇ ਵਿੱਚ ਆ ਗਏ ਨੇ। ਹਾਂਜੀ, ਠੀਕ ਹੈ ਨਾ। ਜ਼ਮੀਨ ਵੇਚ ਕੇ ਗਾਇਕੀ ਦੇ ਵਿੱਚ ਆਉਂਦੇ। ਕੁਛ ਬੰਦਿਆਂ ਦੇ ਤਾਂ ਚਲੋ ਭਾਗ ਹੁੰਦੇ ਨੇ ਜਾਂ ਕੋਈ ਸਰਕਮਸਟੈਂਸਿਸ ਐਸੇ ਹੁੰਦੇ ਨੇ ਕਿ ਉਹ ਹਿੱਟ ਹੋ ਜਾਂਦੇ ਨੇ ਤਾਂ ਰੱਬ ਉਹਨਾਂ ਦੀ ਸੁਣ ਲੈਂਦਾ ਜੀ। ਪਰ ਜ਼ਿਆਦਾਤਰ ਜਿਹੜੇ ਇਸ ਫੀਲਡ ਦੇ ਵਿੱਚ ਆਉਂਦੇ ਨੇ ਲੜਕੇ, ਉਹ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਘਰ ਦੇ ਗਹਿਣੇ ਵੇਚ ਕੇ ਆਉਂਦੇ ਆ। ਮੈਂ ਨਹੀਂ ਕਹੂੰਗਾ ਕਿ ਤੁਸੀਂ ਇਹੋ ਜਿਹਾ ਕੁਛ ਮਤਲਬ ਕਰਕੇ ਆਓ ਜਿਹੜਾ ਤੁਹਾਡੇ ਸ਼ੌਕ ਨੂੰ ਦੂਜਿਆਂ ਦੇ ਘਰਦਿਆਂ ਦੇ ਉੱਤੇ ਜਾਂ ਤੁਹਾਡੇ ਭੈਣਾਂ ਭਰਾਵਾਂ ਦੇ ਉੱਤੇ ਭਾਰੂ ਪਵੇ, ਕਿਉਂਕਿ ਅੱਜ ਕੱਲ੍ਹ ਮਹਿੰਗਾਈ ਦਾ ਯੁੱਗ ਹੈ। ਹਾਂਜੀ, ਸੋ ਹੁਣ ਪਹਿਲਾਂ ਜਦੋਂ ਕਿਸੇ ਦੇ ਕੋਈ ਬੱਚਾ ਜੰਮਦਾ ਸੀ ਤਾਂ ਕਿਸੇ ਦੇ ਕਲਾਕਾਰ ਹੁੰਦਾ ਸੀ, ਜੰਮਦਾ ਸੀ, ਤਾਂ ਇਹ ਖੁਸ਼ੀ ਮਨਾਉਂਦੇ ਸੀ ਲੋਕ ਵੀ ਸ਼ੁਕਰ ਹੈ ਯਾਰ ਸਾਡੇ ਘਰ ਕਲਾਕਾਰ ਜੰਮਿਆ। ਅੱਜ ਕੱਲ੍ਹ ਤਾਂ ਇਹ ਅਰਦਾਸ ਕਰਦੇ ਆ, ਹੇ ਰੱਬਾ ਪੁੱਤ ਦੇਈਂ ਪਰ ਸਿੰਗਰ ਨਾ ਦੇਈਂ। ਅਨਮੋਲ ਜੀ, ਬਿਨਾਂ ਕੁਝ ਖਰਚੇ ਐਲਬਮ ਕਰਾਉਣ ਦਾ ਤੁਹਾਡਾ ਰਾਹ ਕਿਵੇਂ ਖੁੱਲ੍ਹਿਆ?
ਦੇਖੋ ਸ਼ੁਰੂਆਤੀ ਦੌਰ ਦੇ ਵਿੱਚ ਕਿਉਂਕਿ ਭਗਵੰਤ ਮਾਨ ਜੀ ਕਾਮੇਡੀ ਦੇ ਵਿੱਚ ਚਲੇ ਗਏ ਸੀ, ਵਧੀਆ ਨਾਮਣਾ ਉਹਨਾਂ ਦਾ ਨੇ ਖੱਟਿਆ ਸੀ। ਹਾਂਜੀ, ਤੇ ਮੇਰੀ ਬਾਂਹ ਫੜ ਕੇ ਉਹ ਜਰਨੈਲ ਘਮਾਣ ਜੀ ਕੋਲੇ ਲੈ ਕੇ ਗਏ, ਜਿਹੜੇ ਉਸ ਸਮੇਂ ਦੇ ਬਹੁਤ ਵੱਡੇ ਪ੍ਰੋਡਿਊਸਰ ਸੀਗੇ ਪੰਜਾਬ ਦੇ 1 ਨੰਬਰ ਦੇ, CMC ਕੰਪਨੀ ਜੀ। ਉਹਦੇ ਵਿੱਚ ਲੈ ਕੇ ਗਏ, ਮੈਨੂੰ ਕੋਈ ਪੈਸਾ ਨਹੀਂ ਖਰਚਣਾ ਪਿਆ ਜੀ, ਮੈਨੂੰ ਵਧੀਆ ਪ੍ਰਮੋਟ ਕੀਤਾ ਉਹਨਾਂ ਨੇ। ਤੇ ਉਸ ਤੋਂ ਬਾਅਦ ਕੁਛ ਦੌਰ ਐਸਾ ਆਇਆ, ਪੈਸੇ ਦੇ ਕੇ ਕਲਾਕਾਰ ਕੰਪਨੀਆਂ ਨੂੰ, ਕਿਉਂਕਿ ਪਹਿਲਾਂ ਕੰਪਨੀਆਂ ਪੈਸੇ ਪੇ ਕਰਦੀਆਂ ਸੀ ਕਲਾਕਾਰ ਨੂੰ ਵੀ ਲੱਖ ਰੁਪਈਆ, 2 ਲੱਖ 2.5 ਲੱਖ ਜਿੰਨੇ ਵੀ ਵੈਲਿਊ ਹੁੰਦੀ ਸੀ ਕਲਾਕਾਰ ਦੀ। ਬਟ ਜਦੋਂ ਬਾਹਰਲੇ ਕਲਾਕਾਰ ਆ ਗਏ, ਕਿਉਂਕਿ ਉਹਨਾਂ ਨੇ ਡਾਲਰਾਂ 'ਚ ਕਮਾਏ ਹੁੰਦੇ ਸੀਗੇ, ਹਾਂਜੀ, ਉਹ ਗਾਇਕ ਚਾਹੇ ਥੋੜ੍ਹੇ ਘੱਟ ਹੁੰਦੇ ਸੀਗੇ ਪਰ ਪੈਸੇ ਦੇ ਵਿੱਚ ਜ਼ਿਆਦਾ ਸੀ, ਪੈਸੇ ਦੇ ਜ਼ੋਰ 'ਤੇ ਉਹ ਜਾ ਕੇ ਕੰਪਨੀ ਨੂੰ ਖੁਦ ਪੈਸੇ ਦਿੰਦੇ, ਖੁਦ ਮਿਊਜ਼ਿਕ ਦਾ ਖਰਚਾ ਦਿੰਦੇ, ਖੁਦ ਐਡ ਕਰਦੇ। ਤਾਂ ਉਹ ਫਿਰ ਸਾਡੇ ਵਰਗੇ ਕਲਾਕਾਰਾਂ ਤੋਂ ਕੰਪਨੀਆਂ ਦਾ ਧਿਆਨ ਹਟ ਗਿਆ। ਹਾਂਜੀ, ਕਿਉਂਕਿ ਅਸੀਂ ਇੰਨੀ ਸਾਡੇ ਕੋਲੇ ਮਨੀ ਹੈ ਨਹੀਂ ਸੀ ਜਾਂ ਇੰਨਾ ਅਸੀਂ ਕਮਾਇਆ ਨਹੀਂ ਸੀਗਾ ਜਿਹੜਾ ਅਸੀਂ ਆਪਣੇ ਆਪ ਨੂੰ ਪ੍ਰਮੋਟ ਕਰ ਸਕੀਏ ਜੀ। ਉਹ ਨਾ ਖਰਚਾ ਹੋਣ ਦਾ ਕਾਰਨ ਮੈਨੂੰ ਕਿਤੇ ਨਾ ਕਿਤੇ ਖਮਿਆਜ਼ਾ ਭੁਗਤਣਾ ਵੀ ਪੈ ਰਿਹਾ ਜੀ ਉਸਦਾ, ਕਿ ਮੈਂ ਸਿੰਗਿੰਗ ਲਾਈਨ ਦੇ ਵਿੱਚ ਥੋੜ੍ਹਾ ਪਿੱਛੇ ਹਾਂ। ਹੁਣ ਤੱਕ ਤੁਹਾਡੀਆਂ ਕਿੰਨੀਆਂ ਕੁ ਮਿਊਜ਼ਿਕ ਐਲਬਮ ਆਈਆਂ ਨੇ? ਮੇਰੀਆਂ 10-12 ਐਲਬਮਸ ਆ ਚੁੱਕੀਆਂ ਨੇ ਜੀ ਹੁਣ ਤੱਕ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਮੇਰੀ ਜਦੋਂ ਮੈਂ ਕਾਲਜ ਪੜ੍ਹਦਾ ਸੀ, ਆਸ਼ਿਕ ਭਾਜੀ, ਕੱਟਤਾ ਚਲਾਣ ਦਿਲ ਦਾ, ਰੋ ਰੋ ਨੈਣਾ ਨੇ, ਪਾਬੰਦੀ, ਸ਼ੌਕ, ਚੂੜੇ ਵਾਲੀ ਬਾਂਹ, ਇਹ ਕਈ ਕੈਸਟਾਂ ਜਿਨ੍ਹਾਂ ਜ਼ਿਕਰਯੋਗ ਨੇ ਜਿਹੜੀਆਂ ਲੋਕਾਂ ਨੇ ਪਸੰਦ ਕੀਤੀਆਂ ਨੇ। ਹਾਂਜੀ, ਅੱਖੀਆਂ ਦੇ ਹੰਝੂ ਮੁੱਕ ਗਏ ਮੇਰੀ ਟੇਪ ਮੇਰੇ ਖਿਆਲ ਦੇ ਵਿੱਚ ਜੈਦੇਵ ਕੁਮਾਰ ਜੀ ਦੀ ਪਹਿਲੀ ਮਿਊਜ਼ਿਕ ਐਲਬਮ ਸੀ ਜਿਨ੍ਹਾਂ ਵਿੱਚ ਉਹਨਾਂ ਨੇ ਇੰਡੀਪੈਂਡੈਂਟਲੀ ਮਿਊਜ਼ਿਕ ਦਿੱਤਾ ਸੀਗਾ, ਅੱਖੀਆਂ ਦੇ ਹੰਝੂ ਮੁੱਕ ਗਏ। ਹਾਂਜੀ, ਤੇ ਉਸ ਤੋਂ ਬਾਅਦ ਸਚਿਨ ਅਹੂਜਾ ਦੇ ਬ੍ਰਦਰ ਨੇ, ਜਿਹੜੇ ਚਰਨਜੀਤ ਅਹੂਜਾ ਜੀ ਦੇ ਬੇਟੇ ਜੀ, ਪੰਕਜ ਅਹੂਜਾ, ਉਹਨਾਂ ਨਾਲ ਵੀ ਕੰਮ ਕੀਤਾ। ਦਿਲ ਖੁਸ਼ ਮਿਊਜ਼ਿਕ ਡਾਇਰੈਕਟਰ ਉਹਨਾਂ ਨਾਲ ਕੀਤਾ, ਔਰ ਵਰਿੰਦਰ ਬੱਚਨ, ਸੁਰਿੰਦਰ ਬੱਚਨ ਜੀ, ਸ਼ੌਂਕੀ ਜੀ ਤੇ ਗੁਰਮੀਤ ਜੀ, ਇਹਨਾਂ ਸਾਰਿਆਂ ਨਾਲ ਤਕਰੀਬਨ ਪੰਜਾਬ ਦੇ ਜਿੰਨੇ ਵੀ ਮਿਊਜ਼ਿਕ ਡਾਇਰੈਕਟਰ ਨੇ ਤਕਰੀਬਨ ਮੈਂ ਕੰਮ ਕੀਤਾ ਜੀ ਉਹਨਾਂ ਨਾਲ ਜੀ। ਰੋ ਰੋ ਨੈਣਾ ਨੇ ਤੁਹਾਡੇ ਗਾਏ ਹੋਏ ਗੀਤਾਂ ਵਿੱਚੋਂ ਕਾਫੀ ਮਕਬੂਲ ਗੀਤ ਹੈ, ਮੈਂ ਚਾਹੁੰਦਾ ਕਿ ਸਾਡੇ ਸਰੋਤਿਆਂ ਨੂੰ ਇਸ ਗੀਤ ਦੀਆਂ ਕੁਝ ਕੁ ਸਤਰਾਂ ਜ਼ਰੂਰ ਸੁਣਾਓ। ਬਿਲਕੁਲ ਜੀ, ਗਾਇਕੀ ਦੇ ਵਿੱਚ ਜਿਹੜੇ ਗੀਤ ਨੇ ਮੇਰੀ ਮਾੜੀ ਮੋਟੀ ਪਹਿਚਾਣ ਬਣਾਈ, ਉਹ ਮੇਰਾ ਸਭ ਤੋਂ ਵਧੀਆ ਫੇਵਰੇਟ ਸੌਂਗ ਹੈ ਜੀ, ਰੋ ਰੋ ਨੈਣਾ ਨੇ। ਮੈਂ ਜ਼ਰੂਰ ਸੁਣਾਓ। ਰੋ ਰੋ ਨੈਣਾ ਨੇ, ਹਾਏ ਰੋ ਰੋ ਨੈਣਾ ਨੇ, ਰੋ ਰੋ ਨੈਣਾ ਨੇ ਲਗਾਈਆਂ ਚੜੀਆਂ, ਰੋ ਰੋ ਨੈਣਾ ਨੇ ਲਗਾਈਆਂ ਚੜੀਆਂ, ਲੋਕਾਂ ਪਾਣ ਮੀਂਹ ਵਰਿਆ, ਰੋ ਰੋ ਨੈਣਾ ਨੇ, ਰੋ ਰੋ ਨੈਣਾ ਨੇ, ਹਾਏ ਰੋ ਰੋ ਨੈਣਾ ਨੇ, ਦਿੱਤੇ ਦਿਲ ਨੂੰ ਜ਼ਖਮ ਜਦ ਉਚੜੇ, ਦਿੱਤੇ ਦਿਲ ਨੂੰ ਜ਼ਖਮ ਜਦ ਉਚੜੇ, ਅੱਖੀਆਂ ਚੋਂ ਖੂਨ ਸਿਮਿਆ ਯਾਦ ਕਰਕੇ, ਰੋ ਰੋ ਨੈਣਾ ਨੇ, ਹਾਏ ਰੋ ਰੋ ਨੈਣਾ ਨੇ। ਬਹੁਤ ਖੂਬ, ਬਹੁਤ ਖੂਬ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੇਰੇ ਨਾਲ ਨੇ ਜਾਣੇ ਪਹਿਚਾਣੇ ਗਾਇਕ, ਕਾਮੇਡੀ ਕਲਾਕਾਰ ਤੇ ਅਦਾਕਾਰ ਕਰਮਜੀਤ ਅਨਮੋਲ। ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA। ਕਰਮਜੀਤ ਅਨਮੋਲ ਜੀ, ਭਗਵੰਤ ਮਾਨ ਨਾਲ ਤੁਹਾਡੇ ਕਾਫੀ TV ਸ਼ੋਅ ਆਏ ਨੇ। ਕੁਝ ਸਮਾਂ ਪਹਿਲਾਂ ਤੁਸੀਂ ਉਹਨਾਂ ਨਾਲ ਅਮਰੀਕਾ, ਕੈਨੇਡਾ ਵਿੱਚ ਵੀ ਸ਼ੋਅ ਕਰਕੇ ਆਏ ਹੋ। ਹਾਂਜੀ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਤੇ ਭਗਵੰਤ ਮਾਨ ਜੀ ਇਕੱਠੇ ਪੜ੍ਹੇ ਹਾਂ, ਔਰ ਇਸ ਲਾਈਨ ਦੇ ਵਿੱਚ ਵੀ ਜਿਹੜੀ ਐਕਟਿੰਗ ਲਾਈਨ ਹੈ ਖਾਸ ਕਰਕੇ ਉਹ ਭਗਵੰਤ ਮਾਨ ਜੀ ਲੈ ਕੇ ਆਏ ਸੀਗੇ ਮੈਨੂੰ ਜੀ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਮੈਂ ਸਿੰਗਰ ਹਾਂ, ਮੇਰੀ ਇਮੇਜ ਨਾ ਖਰਾਬ ਹੋ ਜਾਏ ਜਾਂ ਕੁਛ ਵੀ ਇੱਦਾਂ। ਬਟ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਤੂੰ ਇਹ ਕਿਹੜਾ ਕੋਈ ਤੂੰ ਗਾਇਕੀ ਛੱਡ ਕੇ ਖੇਤੀ ਕਰਨ ਲੱਗਿਆ, ਇਹਦੇ ਨਾਲ ਦਾ ਹੀ ਰਿਲੇਟਡ ਕੰਮ ਹੈ, ਵੀ ਤੂੰ ਐਕਟਿੰਗ ਵੀ ਕਰ, ਤੂੰ ਵਧੀਆ ਐਕਟਰ ਹੈ, ਕਿਉਂਕਿ ਕਾਲਜ ਟਾਈਮ ਅਸੀਂ ਇਕੱਠੇ ਸਟੇਜਾਂ ਵਗੈਰਾ ਕਰਦੇ ਰਹੇ ਹਾਂ। ਹਾਂਜੀ, ਸੋ ਇਹਨਾਂ ਨਾਲ ਮੈਂ ਜੁਗਨੂ ਮਸਤ ਜੁਗਨੂ ਕਹਿੰਦਾ ਹੈ, ਜੁਗਨੂ ਹਾਜ਼ਰ ਹੋ, ਕਈ ਟਾਈਟਲ ਸੀਗੇ ਜਿਹੜੇ ਸੀਰੀਅਲਾਂ ਦੇ, ਉਹ ਮੈਂ ਕੀਤੇ, ਗਾਏ ਵੀ ਖੁਦ, ਔਰ ਉਹਨਾਂ 'ਚ ਭੂਮਿਕਾਵਾਂ ਵੀ ਨਿਭਾਈਆਂ ਅਲੱਗ-ਅਲੱਗ, ਕਿਉਂਕਿ ਜੁਗਨੂ ਦੇ ਵਿੱਚ ਸਿੱਖਣ ਦਾ ਬਹੁਤ ਮੌਕਾ ਮਿਲਿਆ ਜੀ। ਵੱਖਰੇ ਤਜਰਬੇ ਕਰਦੇ ਹੁੰਦੇ ਸੀ ਅਸੀਂ, ਜਿਹਦੇ ਵਿੱਚ ਮੈਂ ਸਭ ਤੋਂ ਵੱਧ ਫੇਮਸ ਮੇਰਾ ਬਜ਼ੁਰਗ ਦਾ ਕਰੈਕਟਰ ਹੋਇਆ, ਔਰ ਭਈਏ ਦਾ ਤੇ ਬਾਣੀਏ ਦਾ। ਹਾਂਜੀ, ਤੇ ਡਾਕੂ, ਹੋਰ ਕਈ ਮਤਲਬ ਬੱਚਿਆਂ ਦਾ ਸਭ ਤੋਂ ਹੋਰ ਵੀ ਉਹ ਵੀ ਪਾਪੂਲਰ ਬਹੁਤ ਜ਼ਿਆਦਾ ਹੋਇਆ, ਜਿਹੜਾ ਅਸੀਂ ਸਕੂਲ ਦੇ ਵਿੱਚ ਬੱਚੇ ਬਣੇ ਹੋਣੇ। ਫੋੜ ਦਾ ਕਰੈਕਟਰ ਮੇਰਾ ਬਹੁਤ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ। ਹਾਂਜੀ, ਸੋ ਇਹ ਇਸ ਤਰ੍ਹਾਂ ਭਗਵੰਤ ਮਾਨ ਜੀ ਦੇ ਨਾਲ ਕਾਫੀ ਕੰਮ ਕੀਤਾ, ਸਟੇਜ ਪਲੇ ਵੀ ਕੀਤੇ, ਔਰ ਕੈਸਟਾਂ ਦੇ ਵਿੱਚ ਵੀ ਮੈਂ ਉਹਨਾਂ ਨਾਲ ਕਾਫੀ ਹੱਥ ਵਟਾਇਆ, ਜਿਵੇਂ ਕਿ ਕਿਸੇ ਕੈਸਟ ਦੇ ਵਿੱਚ ਗਾਣਾ ਸੀਗਾ ਜਾਂ ਕੁਛ ਮਾੜਾ ਮੋਟਾ ਕਿਰਦਾਰ ਹੁੰਦਾ ਸੀਗਾ ਮੇਰਾ। ਹਾਂਜੀ,
ਇਸ ਕਰਕੇ ਵੀ ਉਹਨਾਂ ਨਾਲ ਕਾਫੀ ਕੰਮ ਕੀਤਾ ਜੀ ਮੈਂ। ਜਸਵਿੰਦਰ ਭੱਲਾ ਹੋਰਾਂ ਨਾਲ ਵੀ ਪਿੱਛੇ ਜੇ ਤੁਸੀਂ ਅਮਰੀਕਾ ਕੈਨੇਡਾ ਵਗੈਰਾ ਤੁਸੀਂ ਸ਼ੋਅ ਕਰਕੇ ਆਏ ਹੋ? ਹਾਂਜੀ, ਉਹ ਮੈਂ ਬਿੰਨੂ ਢਿੱਲੋਂ ਤੇ ਭੱਲਾ ਜੀ ਸਾਹਿਬ ਨਾਲ ਅਸੀਂ ਕਰਕੇ ਆਏ ਹਾਂ ਨੋਟੀ ਬਾਬਾ ਇਨ ਟਾਊਨ, ਜੋ ਕਿ 2 ਵਾਰ ਕੈਨੇਡਾ, 1 ਵਾਰ USA ਐਂਡ ਰੀਸੈਂਟਲੀ ਅਸੀਂ ਕਰਕੇ ਆਏ ਹਾਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ। ਹਾਂਜੀ, ਜਿਹਦੇ ਵਿੱਚ ਕਿ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ। ਉਹ ਅੱਜ ਵੀ ਲੋਕ ਸਾਡੇ ਨੋਟੀ ਬਾਬਾ ਨੂੰ ਯਾਦ ਕਰਦੇ ਨੇ ਜੀ। ਜੀ, ਬਹੁਤ ਘੱਟ ਲੋਕ ਜਾਣਦੇ ਆ ਕਿ ਤੁਸੀਂ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਜੀ ਦੇ ਸਕੇ ਭਾਂਜੇ ਹੋ। ਆਮ ਤੌਰ 'ਤੇ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਦਾ ਸਹਾਰਾ ਲੈ ਕੇ ਅੱਗੇ ਵੱਧਦੇ ਆ, ਪਰ ਤੁਸੀਂ ਮਾਣਕ ਜੀ ਨਾਲ ਜਿਹੜਾ ਤੁਹਾਡਾ ਰਿਸ਼ਤਾ ਇਹ ਹੋਣ ਦੇ ਬਾਵਜੂਦ ਵੀ ਇਹਨੂੰ ਕਦੇ ਜ਼ਾਹਰ ਕਿਉਂ ਨਹੀਂ ਹੋਣ ਦਿੱਤਾ? ਦੇਖੋ ਜੀ, ਜਦੋਂ ਮੈਂ ਇਸ ਫੀਲਡ ਦੇ ਵਿੱਚ ਆਇਆ ਸੀ ਤਾਂ ਮੇਰਾ ਇੱਕੋ ਹੀ ਸੁਪਨਾ ਸੀਗਾ ਕਿ ਮੇਰਾ ਨਾਂ ਬਣੇ, ਮੇਰਾ ਖੁਦ ਦਾ ਨਾਂ ਬਣੇ। ਹਾਂਜੀ, ਕਿਉਂਕਿ ਅੱਜ ਕੱਲ੍ਹ ਲੋਕ ਕਰਮਜੀਤ ਅਨਮੋਲ ਨੂੰ ਪਹਿਲਾਂ ਜਾਣਦੇ ਨੇ ਅਤੇ ਮਾਣਕ ਸਾਹਿਬ ਦਾ ਭਾਣਜਾ ਕਰਕੇ ਬਾਅਦ 'ਚ ਵੀ ਹਾਂ ਉਹਨਾਂ ਦਾ ਵੀ ਭਾਣਜਾ ਇਹ ਹੈ। ਹਾਂਜੀ, ਕਿਉਂਕਿ ਮੈਨੂੰ ਇਹ ਸੀਗਾ ਕਿ ਮੇਰਾ ਨਾਂ ਆਪਣਾ ਬਣੇ, ਮੈਂ ਉਹਨਾਂ ਦਾ ਸਹਾਰਾ ਲੈ ਕੇ ਨਾ ਮਤਲਬ ਇਸ ਫੀਲਡ ਦੇ ਵਿੱਚ ਆਵਾਂ। ਜਦੋਂ ਮੇਰੀ ਫਸਟ ਐਲਬਮ ਆਈ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਸਿੰਗਰ ਹਾਂ, ਮੈਂ ਗਾਉਣਾ ਜੀ। ਜਦੋਂ ਉਹਨਾਂ ਨੇ ਆਪ ਕੈਸਟ ਖਰੀਦੀ ਅਤੇ ਸੁਣੀ, ਆਪਣੇ ਮਿਊਜ਼ੀਸ਼ੀਅਨਾਂ ਨੂੰ ਬੁਲਾ ਕੇ ਮਤਲਬ ਉਹਨਾਂ ਤੋਂ ਮੰਗਵਾ ਕੇ ਕੈਸਟ ਸੁਣੀ, ਤਾਂ ਮੈਨੂੰ ਉਹਨਾਂ ਨੇ ਬੁਲਾਇਆ ਅਤੇ ਕਹਿੰਦੇ ਪੁੱਤਰਾ ਸਭ ਤੋਂ ਵੱਡੀ ਤੇਰੀ ਜਿਹੜੀ ਗੱਲ ਹੈ ਉਹ ਤਾਂ ਇਹ ਲੱਗੀ ਮੈਨੂੰ ਕਿ ਤੂੰ ਮੇਰਾ ਨਾਂ ਨਹੀਂ ਵਰਤਿਆ। ਕਿਉਂਕਿ ਆਪਣੇ ਦੂਰ ਦੂਰ ਦੇ ਰਿਸ਼ਤੇਦਾਰ ਵੀ ਕਿਸੇ ਨਾਲ ਕੋਈ ਰਿਸ਼ਤੇਦਾਰੀ ਹੁੰਦੀ ਵੀ ਨਹੀਂ, ਉਹ ਵੀ ਮੈਂ ਮਾਣਕ ਦਾ ਫਲਾਣਾ ਕੁਛ, ਉਹ ਆਹ ਰਿਸ਼ਤਾ ਮੇਰਾ ਮਾਣਕ ਸਾਹਿਬ ਨਾਲ, ਆਹ ਮੇਰਾ ਰਿਸ਼ਤਾ, ਕਹਿੰਦਾ ਉਹ ਕਰਕੇ ਕਰਦੇ ਨੇ। ਅਤੇ ਬਟ ਤੂੰ ਮੇਰਾ ਸਹਾਰਾ ਨਹੀਂ ਲਿਆ ਅਤੇ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ। ਦੂਸਰਾ ਕਿ ਤੂੰ ਬਹੁਤ ਸੋਹਣਾ ਗਾਇਆ, ਜੋ ਤੂੰ ਸ਼ਬਦ ਬੋਲੇ ਨੇ ਉਹ ਵੀ ਸ਼ੁੱਧ ਬੋਲੇ ਨੇ, ਵੀ ਕਿਸੇ ਵਿੱਚ ਵੀ ਕਿੰਤੂ ਪਰੰਤੂ ਨਹੀਂ ਕਰ ਸਕਦਾ, ਅਤੇ ਬਹੁਤ ਹੀ ਵਧੀਆ। ਅਤੇ ਮੈਨੂੰ ਬੈਸਟ ਵਿਸ਼ੇਸ ਦਿੱਤੀਆਂ ਉਹਨਾਂ ਨੇ। ਹਾਂਜੀ, ਉਹਨਾਂ ਨੇ ਇਹ ਵੀ ਕਿਹਾ ਸੀ ਕਿ ਤੂੰ ਮੇਰਾ ਸਹਾਰਾ ਨਹੀਂ ਲਿਆ, ਬਟ ਹੁਣ ਜਿੱਥੇ ਮਰਜ਼ੀ ਤੈਨੂੰ ਮੇਰੀ ਲੋੜ ਹੋਵੇ ਤਾਂ ਤੂੰ ਜਿੱਥੇ ਮਰਜ਼ੀ ਵਰਤ ਲਈ। ਕੁਲਦੀਪ ਮਾਣਕ ਜੀ ਦੇ ਤੁਰ ਜਾਣ ਨਾਲ ਅਤੇ ਯੁੱਧਵੀਰ ਮਾਣਕ ਬਿਮਾਰ ਅੱਜ ਕੱਲ੍ਹ ਦੱਸੇ ਜਾਂਦੇ ਆ, ਇਹਦੇ ਨਾਲ ਤੁਹਾਨੂੰ ਨਿੱਜੀ ਤੌਰ 'ਤੇ ਕਿਸ ਕਿਸਮ ਦਾ ਨੁਕਸਾਨ ਹੋਇਆ? ਦੇਖੋ ਜੀ, ਮੈਂ ਕਿਉਂਕਿ ਇਸ ਮਾਣਕ ਸਾਹਿਬ ਦੇ ਤੁਰ ਜਾਣ ਨਾਲ ਇਕੱਲਾ ਪਰਿਵਾਰ ਨੂੰ ਨਹੀਂ ਬਲਕਿ ਪੂਰੀ ਪੰਜਾਬੀਅਤ ਨੂੰ ਘਾਟਾ ਪਿਆ। ਕਿਉਂਕਿ ਅਜਿਹੇ ਸ਼ਖਸ ਨੇ ਜਿਹੜੇ ਅਜਿਹੇ ਲੀਜੈਂਡ ਕਦੇ ਕਦੇ ਹੀ ਜੰਮਦੇ ਨੇ, ਸਦੀਆਂ ਦੇ ਵਿੱਚ ਇੱਕੋ ਹੀ ਮਾਣਕ ਸਾਹਿਬ ਹੋ ਸਕਦੇ ਨੇ। ਕਿਉਂਕਿ ਜਿੱਥੇ ਤੱਕ ਮੈਂ ਆਪਣੀ ਤੌਰ 'ਤੇ ਉਹਨਾਂ ਬਾਰੇ ਗੱਲ ਦੱਸਾਂ ਕਿ ਸਾਨੂੰ ਸਰਬਣ ਪੁੱਤਰ ਬਾਰੇ ਪੜ੍ਹਨ ਦੀ ਲੋੜ ਨਹੀਂ ਪਈ, ਸਾਨੂੰ ਮਾਣਕ ਸਾਹਿਬ ਤੋਂ ਪਤਾ ਲੱਗਿਆ ਕਿ ਸਰਬਣ ਕੌਣ ਸੀ। ਸਾਨੂੰ ਹੀਰ ਰਾਂਝੇ ਬਾਰੇ ਮਾਣਕ ਸਾਹਿਬ ਤੋਂ ਪਤਾ ਲੱਗਿਆ, ਸਾਨੂੰ ਸੱਸੀ ਪੁੰਨੂ ਬਾਰੇ, ਜੱਗਾ ਡਾਕੂ, ਜਿਉਣਾ ਮੌੜ, ਸ਼ਾਹਣੀ ਕੌਲਾਂ, ਜਾਂ ਤੁਸੀਂ ਇੱਥੋਂ ਤੱਕ ਲਓ ਕਿ ਸਿੱਖ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੇ ਨਾਂ, ਜਿਵੇਂ ਮਤੀ ਦਾਸ ਜੀ, ਸਤੀ ਦਾਸ ਜੀ, ਜਾਂ ਭਾਈ ਤਾਰੂ ਜੀ, ਕਿੰਨੇ ਹੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਕਿ ਇਹ ਸਾਡੇ ਮਤਲਬ ਸਿੱਖ ਧਰਮ ਦੇ ਵਿੱਚ ਸ਼ਹੀਦ ਹੋਏ ਨੇ। ਕਿਉਂਕਿ ਉਹਨਾਂ ਦੇ ਗਾਣੇ ਸੁਣ ਕੇ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ ਪੰਜਾਬੀਅਤ ਨੂੰ, ਕਿਉਂਕਿ ਸਾਨੂੰ ਆਪਣੇ ਵਿਰਸੇ ਦੇ ਨਾਲ ਉਹਨਾਂ ਨੇ ਜੋੜੀ ਰੱਖਿਆ। ਉਹਨਾਂ ਦਾ ਮੈਨੂੰ ਤਾਂ ਘਾਟਾ ਪੈਣਾ ਹੀ ਪੈਣਾ ਸੀਗਾ, ਬਲਕਿ ਸਾਰੀ ਦੁਨੀਆ ਨੂੰ ਘਾਟਾ ਪਿਆ ਜੀ। ਬਾਕੀ ਮੈਂ ਇਹ ਚਾਹੁੰਦਾ ਕਿ ਯੁੱਧਵੀਰ ਦੇ ਬਿਮਾਰ ਹੋਣ ਨਾਲ ਵੀ ਮੈਂ ਜੇ ਕੋਈ ਆਪਣਾ ਲਾਈਫ ਦੇ ਵਿੱਚ ਸਭ ਤੋਂ ਵੱਡਾ ਦੁੱਖ ਦੀਆਂ ਘੜੀਆਂ ਆਈਆਂ ਨੇ ਤਾਂ ਇਹ ਨੇ ਕਿ ਯੁੱਧਵੀਰ ਬਿਮਾਰ ਹੋਇਆ। ਜਦੋਂ ਉਹ ਹੁਣ ਤੱਕ ਉਹ ਦੁੱਖ ਦੀਆਂ ਘੜੀਆਂ ਹੈਗੀਆਂ ਨੇ, ਬਟ ਹੁਣ ਪਰਮਾਤਮਾ ਦਾ ਸ਼ੁਕਰ ਹੈ ਅਤੇ ਲੋਕਾਂ ਦੀਆਂ ਦੁਆਵਾਂ ਨੇ ਕਿ ਉਹ ਸਾਡੇ ਵਿੱਚ ਨੇ, ਔਰ ਲੋਕਾਂ ਦੀਆਂ ਦੁਆਵਾਂ ਨੇ ਉਹਨਾਂ ਨੂੰ ਬਚਾਇਆ। ਅਤੇ ਰੱਬ ਕਰੇ ਉਹ ਜਲਦੀ ਤੋਂ ਜਲਦੀ ਠੀਕ ਹੋਣ ਅਤੇ ਆਪਣੇ ਪਰਿਵਾਰ ਦੇ ਵਿੱਚ ਮੁੜ ਮਤਲਬ ਹੱਸਣ ਖੇਡਣ, ਆਪਣੇ ਬੱਚਿਆਂ ਨਾਲ ਖੇਡਣ, ਆਪਣੇ ਮਾਤਾ ਨਾਲ, ਭੈਣਾਂ ਭਰਾਵਾਂ ਨਾਲ, ਜੋ ਵੀ ਹੈ। ਮੈਂ ਕਹਿੰਦਾ ਰੱਬ ਉਹਨਾਂ ਨੂੰ ਮੇਰੀ ਵੀ ਉਮਰ ਲਾਵੇ, ਉਹ ਜਲਦੀ ਤੋਂ ਜਲਦੀ ਪੂਰਨ ਤੌਰ 'ਤੇ ਠੀਕ ਹੋਣ। ਕੁਲਦੀਪ ਮਾਣਕ ਜੀ ਦਾ ਕਿਹੜਾ ਗੀਤ ਹੈ ਇਹੋ ਜਿਹਾ ਜਿਹੜਾ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋ ਅਤੇ ਗਾਉਂਦੇ ਵੀ ਹੋ? ਮਾਣਕ ਸਾਹਿਬ ਦਾ ਤਾਂ ਇਹ ਕਹਿਣਾ ਤਾਂ ਬੜਾ ਮੁਸ਼ਕਿਲ ਹੈ ਜੀ ਵੀ ਕਿਹੜਾ ਗੀਤ ਪਸੰਦ ਕਰਦੇ। ਉਹਨਾਂ ਨੇ ਜੋ ਵੀ ਗਾਇਆ ਪੂਰੀ ਦੁਨੀਆ ਨੇ ਪਸੰਦ ਕੀਤਾ ਜੀ ਉਹਨਾਂ ਨੂੰ। ਬਟ ਇੱਕ ਮੈਂ ਗੀਤ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਲਾਈਕ ਕਰਦਾ ਉਹ ਚਾਦਰ ਹੈ ਜੀ। ਮੈਂ ਤਕਰੀਬਨ ਗਾਉਣਾ ਵੀ ਹੁੰਦਾ ਅਤੇ ਉਹ ਮੈਂ ਆਪਣੇ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਜ਼ਰੂਰ ਸੁਣਾਵਾਂਗੇ ਜੀ, ਉਹਨਾਂ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ। ਜੀ ਜੀ, ਹਾਂਜੀ। ਬੂਰ ਪਿਆ ਅੰਬੀਆਂ ਨੂੰ ਮਾਏ, ਵਿੱਚ ਖੇਤੀ ਕਣਕਾਂ ਪੱਕੀਆਂ, ਅੱਗ ਦੇ ਭਾਂਬੜ ਵਰਗੀਆਂ ਧੀਆਂ, ਨੀ ਤੂੰ ਸਾਂਭ ਬੁਕੜ ਵਿੱਚ ਰੱਖੀਆਂ। ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ, ਅਸੀਂ ਸਿਦਕਾਂ ਨਾਲ ਨਿਭਾਈਆਂ, ਕੂੰਜਾਂ ਵਾਂਗ ਪਰਾਉਣੀਆਂ ਧੀਆਂ, ਤੇਰੇ ਵੇੜੇ 2 ਦਿਨ ਆਈਆਂ। ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ, ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ। ਚਿੜੀਆਂ ਦੀ ਚੀਂ ਨੀ ਤੋਤਿਆਂ ਦੀ ਟੁਕਣੀ,
ਚਿੜੀਆਂ ਦੀ ਚੀਂ-ਚੀਂ ਤੋਤਿਆਂ ਦੀ ਟੁਕਣੀ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ। ਬਹੁਤ ਖੂਬ ਕਰਮਜੀਤ ਜੀ, ਤੁਹਾਡੀ ਆਵਾਜ਼ ਨੂੰ ਸ਼ਾਲਾ ਰੱਬ ਇਸੇ ਤਰ੍ਹਾਂ ਬੁਲੰਦ ਰੱਖੇ। ਸਾਥੀਓ, ਗੱਲਬਾਤ ਚੱਲ ਰਹੀ ਹੈ ਗਾਇਕ, ਕਾਮੇਡੀ ਕਲਾਕਾਰ ਤੇ ਅਦਾਕਾਰ ਕਰਮਜੀਤ ਅਨਮੋਲ ਨਾਲ। ਸਵਾਲ ਜਵਾਬ ਦਾ ਸਿਲਸਿਲਾ ਇਸੇ ਤਰ੍ਹਾਂ ਰੱਖਾਂਗੇ ਜਾਰੀ। ਮਿਲਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਕਰਮਜੀਤ ਅਨਮੋਲ ਜੀ, ਪੰਜਾਬੀ ਸਿਨੇਮੇ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਜਿਹੜੀਆਂ 2 ਫਿਲਮਾਂ ਨੇ, ਜਿਹਨੇ ਮੇਰਾ ਦਿਲ ਲੁੱਟਿਆ ਤੇ ਜੱਟ ਐਂਡ ਜੂਲੀਅਟ, ਇਹਨਾਂ ਵਿੱਚ ਤੁਹਾਡਾ ਕਾਫੀ ਪ੍ਰਭਾਵਸ਼ਾਲੀ ਰੋਲ ਹੈ। ਇਸ ਤੋਂ ਇਲਾਵਾ ਹੁਣੇ ਇੱਕ ਹੋਰ ਫਿਲਮ ਆਈ ਹੈ ਕੈਰੀ ਔਨ ਜੱਟਾ, ਇਹਦੇ ਵਿੱਚ ਵੀ ਤੁਹਾਡਾ ਦਮਦਾਰ ਰੋਲ ਹੈ। ਪੰਜਾਬੀ ਸਿਨੇਮੇ ਦੇ ਮੁੜ ਤੋਂ ਪੈਰਾਂ ਸਿਰ ਖੜੇ ਹੋਣ ਨਾਲ ਕਿਹੋ ਜਿਹੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ? ਦੇਖੋ ਜੀ, ਸਭ ਤੋਂ ਵਧੀਆ ਤਬਦੀਲੀ ਤਾਂ ਇਹ ਹੈ ਕਿ ਜਿੰਨੇ ਕਲਾਕਾਰ ਸੀਗੇ ਉਹਨਾਂ ਨੂੰ ਕੰਮ ਮਿਲਦਾ, ਔਰ ਇਹ ਅੱਛੇ ਲਈ ਹੋਇਆ ਜੀ। ਕਿਉਂਕਿ ਸਿਆਣੇ ਕਹਿੰਦੇ ਜੇ ਕੋਈ ਰੱਬ ਕੋਈ ਕਿਸੇ ਲਈ ਇੱਕ ਦਰਵਾਜ਼ਾ ਬੰਦ ਕਰਦਾ ਤਾਂ 10 ਦਰਵਾਜ਼ੇ ਖੋਲ੍ਹਦਾ ਵੀ ਹੈ ਜੀ। ਜਿਵੇਂ ਕਿ ਮਿਊਜ਼ਿਕ ਇੰਡਸਟਰੀ ਦਾ ਬੜਾ ਬੁਰਾ ਹਾਲ ਸੀਗਾ ਪਿਛਲੇ ਦਿਨਾਂ ਦੇ ਵਿੱਚ, ਪਾਇਰੇਸੀ ਨੇ ਬੁਰਾ ਹਾਲ ਕਰਤਾ ਸੀ ਜੀ, ਔਰ ਕਲਾਕਾਰਾਂ ਨੂੰ ਖੁਦ ਪੈਸੇ ਇਨਵੈਸਟ ਕਰਕੇ ਆਪਣੀਆਂ ਐਲਬਮਸ ਕਰਨੀਆਂ ਪੈਂਦੀਆਂ ਸੀ। ਬਟ ਇੱਕ ਫਿਲਮਾਂ ਦਾ ਰਾਹ ਇੰਨਾ ਵਧੀਆ ਉਹਨਾਂ ਨੂੰ ਮਿਲਿਆ ਸਿੰਗਰਸ ਨੂੰ ਕਿ ਉਹਦੇ ਵਿੱਚੋਂ ਕਮਾਈ ਦੇ ਸਾਧਨ ਉਹਨਾਂ ਨੂੰ ਉਜਾਗਰ ਹੋਣ ਲੱਗੇ ਨੇ, ਕਿਉਂਕਿ ਫਿਲਮਾਂ ਵਾਲੇ ਤੋਂ ਉਹ ਪੈਸੇ ਲੈ ਕੇ ਉਹਦੇ ਵਿੱਚ ਕੰਮ ਕਰਦੇ ਨੇ। ਇੱਕ ਬੜਾ ਹੀ ਸ਼ੁਭ ਸ਼ਗਨ ਹੈ ਜੀ ਪੰਜਾਬੀ ਸਿਨੇਮਾ ਦੇ ਲਈ ਤੇ ਪੰਜਾਬੀ ਕਲਾਕਾਰਾਂ ਦੇ ਲਈ। ਹਾਂਜੀ, ਔਰ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਮੈਨੂੰ ਲੋਕ ਜਿਹੜੇ ਫਿਲਮ ਦੇ ਨਾਲ, ਇੰਡਸਟਰੀ ਨਾਲ ਜੁੜੇ ਹੋਏ ਨੇ, ਉਹ ਵੀ ਇਹ ਗੱਲ ਕਹਿੰਦੇ ਨੇ ਵੀ ਕਰਮਜੀਤ ਜਿਹੜੀ ਫਿਲਮ 'ਚ ਤੂੰ ਹੁੰਨਾ ਉਹ ਹਿੱਟ ਹੁੰਦੀ ਹੈ, ਤੂੰ ਫਿਲਮਾਂ ਦੇ ਲਈ ਬਹੁਤ ਲੱਕੀ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਲਈ ਇਹੋ ਜਿਹੀ ਲੋਕ ਗੱਲਾਂ ਕਰਦੇ ਨੇ। ਹਾਂਜੀ, ਔਰ ਬਹੁਤ ਹੀ ਵਧੀਆ, ਕਿਉਂਕਿ ਜਿੱਥੇ ਮੇਰਾ ਇੱਕ 15 ਸਾਲਾਂ ਦੇ ਵਿੱਚ ਨਾਂ ਬਣਿਆ ਸੀ, ਤਾਂ ਉਹ ਉਹਨਾਂ ਨਾਂ ਮੇਰਾ ਕੱਲੀ ਫਿਲਮ ਦਿਲ ਜਿਹਨੇ ਮੇਰਾ ਦਿਲ ਲੁੱਟਿਆ ਨੇ ਬਣਾ ਦਿੱਤਾ ਸੀ। ਅਤੇ ਨਾਲ ਦੀ ਨਾਲ ਜੱਟ ਐਂਡ ਜੂਲੀਅਟ ਉਹ ਵੀ ਸੁਪਰ ਹਿੱਟ ਫਿਲਮ ਹੋਈ, ਅਤੇ ਕੈਰੀ ਔਨ ਜੱਟਾ ਵੀ ਜਿਹੜੀ ਕਿ ਬਹੁਤ ਜ਼ਿਆਦਾ ਸੁਪਰ ਡੁਪਰ ਹਿੱਟ ਹੋਣ ਜਾ ਰਹੀ ਹੈ, ਕਿਉਂਕਿ ਬੜੇ ਵਧੀਆ ਉਹਦੀਆਂ ਵੇਵਜ਼ ਆ ਰਹੀਆਂ ਨੇ ਲੋਕਾਂ ਦੇ ਵਿੱਚ। ਕਿਉਂਕਿ ਹਰ ਇੱਕ ਜਿਹੜਾ ਦੇਖ ਕੇ ਆਉਂਦਾ ਉਹ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਫੋਨ ਕਰਦਾ ਕਿ ਕੈਰੀ ਔਨ ਜੱਟਾ ਫਿਲਮ ਦੇਖੋ, ਬੜੀ ਵਧੀਆ, ਔਰ ਰਸ਼ ਵੀ ਬਹੁਤ ਪੈ ਰਿਹਾ, ਟਿਕਟਾਂ ਨਹੀਂ ਮਿਲ ਰਹੀਆਂ। ਸੋ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਜੀ, ਕਿਉਂਕਿ ਜਿਹਨੇ ਮੇਰਾ ਦਿਲ ਲੁੱਟਿਆ ਵਿੱਚ ਮੇਰਾ ਕਰਮੇ ਦਾ ਕਿਰਦਾਰ ਸੀ, ਗਿੱਪੀ ਗਰੇਵਾਲ ਦੇ ਦੋਸਤ ਦਾ ਜੀ। ਅਤੇ ਦੂਸਰੀ 'ਚ ਜੱਟ ਐਂਡ ਜੂਲੀਅਟ ਦੇ ਵਿੱਚ ਨੱਥਾ ਕਰੈਕਟਰ, ਉਹਦਾ ਬੜਾ ਵਧੀਆ ਮਤਲਬ ਮੇਰਾ ਕਿਰਦਾਰ ਸੀ ਉਹਦੇ ਵਿੱਚ ਵੀ। ਕਿਉਂਕਿ ਇਹਦੇ ਵਿੱਚ ਮੈਨੂੰ ਪਤਾ ਲੱਗ ਜਦੋਂ ਮੈਂ ਇਹ ਫਿਲਮ ਦੇਖਣ ਗਿਆ ਕੈਰੀ ਔਨ ਜੱਟਾ, ਹਾਂਜੀ, ਤਾਂ ਜਦੋਂ ਮੇਰੀ ਪਰਦੇ ਦੇ ਪ੍ਰੈਜੈਂਸ ਹੋਈ ਤਾਂ ਆਡੀਅੰਸ ਦੇ ਵਿੱਚੋਂ ਆਇਆ ਸੀ ਵੀ ਨੱਥਾ ਆ ਗਿਆ, ਤਾਂ ਮੇਰਾ ਬੜਾ ਉਹਦੇ ਨਾਲ ਸੀਨਾ ਚੌੜਾ ਹੋਇਆ ਜੀ, ਛਾਤੀ ਚੌੜੀ ਹੋਈ, ਕਿਉਂਕਿ ਮੈਨੂੰ ਵੀ ਲੋਕ ਪਛਾਣਨ ਲੱਗ ਗਏ, ਮੇਰਾ ਵੀ ਕੰਮ ਵਧੀਆ ਮਤਲਬ ਪਸੰਦ ਕਰਨ ਲੱਗੇ। ਮੈਨੂੰ ਬੜੀ ਖੁਸ਼ੀ ਹੈ ਜੀ, ਇੰਨੀ ਵਧੀਆ ਤਬਦੀਲੀ ਪੰਜਾਬੀ ਇੰਡਸਟਰੀ ਲਈ ਆਈ ਹੈ ਜੀ। ਕਿਉਂਕਿ ਹਿੰਦੀ ਇੰਡਸਟਰੀ ਵਾਲੇ ਜਿਹੜੇ ਬਾਲੀਵੁੱਡ ਵਾਲੇ ਨੇ ਉਹ ਵੀ ਪੰਜਾਬੀ ਫਿਲਮਾਂ ਬਣਾ ਰਹੇ ਨੇ। ਹਾਂਜੀ, ਵੱਡੀਆਂ ਕੰਪਨੀਆਂ ਇਨਵੋਲਵ ਹੋ ਰਹੀਆਂ ਨੇ। ਜਿਹੜਾ ਪੰਜਾਬ ਦਾ ਥੋੜ੍ਹਾ ਵੀ ਚਰਚਿਤ ਚਿਹਰਾ ਹੈ ਉਹਨੂੰ ਫਿਲਮ ਇੰਡਸਟਰੀ ਵਾਲੇ ਉਹਨੂੰ ਖਿੱਚ ਰਹੇ ਨੇ ਕਿ ਵੀ ਆਓ ਜੀ ਸਾਡੀ ਮੂਵੀ ਦੇ ਵਿੱਚ ਕੰਮ ਕਰੋ ਜੀ। ਔਰ ਬਹੁਤ ਹੀ ਵਧੀਆ ਜੀ, ਕਿਉਂਕਿ ਪੰਜਾਬੀਆਂ ਨੇ ਜਿੱਥੇ ਹੋਰ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਨੇ, ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਝੰਡੇ ਪੂਰੇ ਜ਼ੋਰਾਂ ਨਾਲ ਗੱਡ ਰਹੇ ਨੇ ਜੀ। ਪੂਰੀ ਦੁਨੀਆ ਦੇ ਉੱਤੇ ਪੰਜਾਬੀਅਤ ਦਾ ਨਾਂ ਹੋ ਰਿਹਾ, ਪੰਜਾਬੀਆਂ ਦਾ ਮਾਣ ਵੱਧ ਰਿਹਾ, ਸਾਡੀ ਆਪਣੀ ਬੋਲੀ ਦਾ ਨਾਂ ਹੋ ਰਿਹਾ। ਕਿਉਂਕਿ ਬਾਲੀਵੁੱਡ ਇੰਡਸਟਰੀ ਦੇ ਵਿੱਚ 90% ਪੰਜਾਬੀ ਸੀਗੇ, ਪਰ ਪੰਜਾਬੀ ਕਿਤੇ ਦਿਸਦੀ ਨਹੀਂ ਸੀ ਜੀ। ਬਟ ਸਾਡੇ ਪੰਜਾਬੀਆਂ ਨੇ ਇਹੋ ਜਿਹਾ ਹੰਭਲਾ ਮਾਰਿਆ, ਜਿਨ੍ਹਾਂ ਵਿੱਚੋਂ ਗੁਰਦਾਸ ਮਾਨ ਜੀ, ਹਰਭਜਨ ਮਾਨ ਜੀ, ਮਨਮੋਹਨ ਸਿੰਘ ਜੀ ਅਤੇ ਹੋਰ ਵੀ ਜਿੰਨੇ ਨਾਮਵਰ ਮਤਲਬ ਸ਼ਖਸੀਅਤਾਂ ਨੇ ਪੰਜਾਬੀ ਇੰਡਸਟਰੀ ਨੂੰ ਉੱਪਰ ਲਿਜਾਣ ਵਾਲੀਆਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਜੀ। ਅਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਵੀ ਹੈ ਸਾਡੀ ਇੰਡਸਟਰੀ ਨੂੰ, ਕਿਉਂਕਿ ਜਦੋਂ ਇੱਕ ਟਿੱਬੇ ਦੇ ਉੱਤੇ ਲੀਹ ਬਣ ਜਾਂਦੀ ਹੈ ਉਹ ਤਾਂ ਹਰੇਕ ਗੱਡਾ ਲੰਘਾ ਲੈਂਦਾ, ਪਰ ਜਦੋਂ ਟਿੱਬਾ ਨਵਾਂ ਹੁੰਦਾ ਉਹਦੇ 'ਤੇ ਪੈੜਾਂ ਪਾਉਣੀਆਂ ਬਹੁਤ ਔਖੀਆਂ ਹੁੰਦੀਆਂ ਨੇ। ਮਾਨ ਸਾਹਿਬ ਹੋਣਾ ਨੇ ਪੈੜਾਂ ਪਾਈਆਂ ਅਤੇ ਉਹਨਾਂ ਪੈੜਾਂ ਦੇ ਉੱਤੇ ਅਸੀਂ ਸਾਰੇ ਤੁਰੇ ਜਾ ਰਹੇ ਹਾਂ ਜੀ। ਤੁਸੀਂ ਹੁਣ ਤੱਕ ਕਿੰਨੀਆਂ ਕੁ ਅਤੇ ਕਿਹੜੀਆਂ ਫਿਲਮਾਂ 'ਚ ਕਰ ਚੁੱਕੇ ਹੋ? ਜੇ ਮੈਂ ਡਿਟੇਲ 'ਚ ਪੁੱਛਾਂ ਤਾਂ ਸ਼ੁਰੂਆਤ ਤੁਹਾਡੀ ਕਿਸ ਫਿਲਮ ਤੋਂ ਹੋਈ ਸੀ? ਦੇਖੋ ਜੀ, ਸ਼ੁਰੂਆਤ ਮੇਰੀ ਛੋਟੀ ਫਿਲਮ ਤੋਂ ਹੋਈ ਸੀ, ਲਾਈ ਲੱਗ, ਜੋ ਭੱਲਾ ਜੀ ਨਾਲ ਸੀ, ਰਾਣਾ ਰਣਬੀਰ ਦੇ ਨਾਲ। ਉਦੋਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਸੀ, ਜਦੋਂ ਮੇਰੇ ਕੋਲ ਆਫਰ ਆਈ ਕਿ ਮੈਂ ਇਹਨਾਂ ਤੋਂ ਪੈਸੇ ਕਿੰਨੇ ਮੰਗਾ ਜੀ, ਵੀ ਕਿਤੇ ਜ਼ਿਆਦਾ ਨਾ ਮੰਗ ਲਾਂ ਅਤੇ ਮੈਨੂੰ ਇਹ ਲੈਣ ਨਾ, ਅਤੇ ਜੇ ਮੈਂ ਥੋੜ੍ਹੇ ਨਾ ਮੰਗ ਲਾਂ ਕਿ ਮੇਰਾ ਘਰ ਵੀ ਪੂਰਾ ਨਾ ਹੋਵੇ। ਪਰ ਮੈਂ ਪੈਸੇ ਹੌਸਲਾ ਜਿਹਾ ਕਰਕੇ ਮੰਗੇ ਜੋ ਪੂਰਾ, ਪਰ ਮੈਨੂੰ ਉਹਨਾਂ ਨੇ ਉਨੇ ਹੀ ਪੈਸੇ ਦਿੱਤੇ। ਅਤੇ ਬੜਾ ਵਧੀਆ ਉਹਦੇ ਡਾਇਰੈਕਟਰ ਸੀਗੇ
ਸਿਮਰਜੀਤ ਜੀ ਜਿਨ੍ਹਾਂ ਨੇ ਬਾਅਦ 'ਚ ਚੱਕ ਜਵਾਨਾਂ ਦੇ ਵਿੱਚ ਵੀ ਮੈਨੂੰ ਲਿਆ, ਗੁਰਦਾਸ ਮਾਨ ਜੀ ਨਾਲ ਕੰਮ ਕਰਕੇ ਬੜਾ ਸਵਾਦ ਆਇਆ ਜੀ, ਉਹ ਫਿਲਮ ਦੇ ਵਿੱਚ ਵੀ ਮਤਲਬ ਆਇਆ। ਅਤੇ ਸ਼ੁਰੂਆਤ ਮੇਰੀ ਇਸ ਲਾਈ ਲੱਗ ਫਿਲਮ ਨਾਲ ਛੋਟੀ ਨਾਲ ਹੋਈ ਸੀ। ਉਸ ਤੋਂ ਬਾਅਦ ਕੌਣ ਕਿਸੇ ਦਾ ਬੇਲੀ ਅਤੇ ਹੋਰ ਕਈ ਪੰਜਾਬੀ ਫਿਲਮਾਂ ਜਿਹੜੀਆਂ ਜਿਹਦੇ ਵਿੱਚ ਮੈਂ ਕੰਮ ਕੀਤਾ, ਜਿਵੇਂ ਮਿੱਟੀ ਮੀਕਾ ਜੀ ਨਾਲ ਕੀਤੀ। ਜੀ ਕਰਮਜੀਤ ਜੀ, ਤੁਹਾਡੇ ਜਿਹੜੀਆਂ ਫਿਲਮਾਂ ਤੁਸੀਂ ਹੁਣ ਤੱਕ ਰੋਲ ਕੀਤੇ ਨੇ ਉਹਨਾਂ ਦੇ ਵਿੱਚ ਇਹੋ ਜਿਹੇ ਕਿਹੜੇ ਕਿਰਦਾਰ ਨਿਭਾਏ ਨੇ ਜਿਨ੍ਹਾਂ ਨੂੰ ਦਰਸ਼ਕਾਂ ਦਾ ਸਭ ਤੋਂ ਜ਼ਿਆਦਾ ਹੁੰਗਾਰਾ ਮਿਲਿਆ? ਦੇਖੋ ਜੀ, ਸਭ ਤੋਂ ਪਹਿਲਾਂ ਜਿਵੇਂ ਜੱਟ ਐਂਡ ਜੂਲੀਅਟ, ਜਿਹੜੀ ਨੱਥਾ ਦਾ ਕਰੈਕਟਰ ਮੇਰਾ ਬਹੁਤ ਵਧੀਆ ਲੋਕਾਂ ਨੇ ਪਸੰਦ ਕੀਤਾ। ਉਸ ਤੋਂ ਪਹਿਲਾਂ ਜਿਹਨੇ ਮੇਰਾ ਦਿਲ ਲੁੱਟਿਆ, ਉਹਦੇ ਵਿੱਚ ਕਰਮੇ ਦਾ, ਕਿਉਂਕਿ ਮੇਰਾ ਘਰ ਦਾ ਨਾਂ ਵੀ ਕਰਮਾ ਹੈ। ਹਾਂਜੀ, ਅਤੇ ਉਹਦਾ ਕਿਰਦਾਰ ਹੁੜ ਦਬੰਗ ਜਦੋਂ ਕਰਦਾ, ਜਦੋਂ ਵੀ ਮੈਂ ਜਾਂਦਾ ਸੀ ਬਾਹਰ ਤਾਂ ਬੱਚੇ ਕਹਿੰਦੇ ਸੀ ਉਹ ਜਾਂਦਾ ਦਬੰਗ, ਹੁੜ ਦਬੰਗ, ਅਤੇ ਬੜਾ ਅੱਛਾ ਲੱਗਦਾ ਸੀ ਮੈਨੂੰ। ਅਤੇ ਕੈਰੀ ਔਨ ਜੱਟਾ ਦੇ ਵਿੱਚ ਮੇਰਾ ਤਾਜੀ ਦਾ ਕਿਰਦਾਰ ਆ, ਉਹ ਵੀ ਬੜਾ ਪ੍ਰਭਾਵਸ਼ਾਲੀ ਹੈ ਜੀ। ਅਤੇ ਬਹੁਤ ਹੀ ਮਜ਼ਾ ਆਇਆ ਮੈਨੂੰ ਇਹਨਾਂ ਤਿੰਨੋਂ ਫਿਲਮਾਂ ਦੇ ਵਿੱਚ ਕੰਮ ਕੀਤਾ, ਔਰ ਤਿੰਨੋਂ ਸੁਪਰ ਡੁਪਰ ਹਿੱਟ ਹੋਈਆਂ ਨੇ, ਅਤੇ ਮੈਨੂੰ ਇਸ ਗੱਲ ਦਾ ਮਾਣ ਹੈ ਜੀ। ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਵੀ ਤੁਸੀਂ ਪੈਰ ਪਾ ਚੁੱਕੇ ਹੋ, ਉਹਨਾਂ ਦੇ ਵਿੱਚ ਵੀ ਤੁਸੀਂ ਕਾਫੀ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈਗਾ। ਮੈਂ ਤੁਹਾਡੇ ਮੂੰਹੋਂ ਹੀ ਸੁਣਨਾ ਚਾਹਾਂਗਾ ਕਿ ਉਹ ਕਿਹੜੀਆਂ ਫਿਲਮਾਂ ਸੀ ਅਤੇ ਤੁਹਾਡਾ ਕੀ ਰੋਲ ਸੀ? ਹਾਂਜੀ, ਜਿਵੇਂ ਕਿ ਬਾਲੀਵੁੱਡ ਦਾ ਸਵਾਲ ਹੈ ਜਿੱਥੋਂ ਤੱਕ, ਉਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਅਨੁਰਾਗ ਕੈਸ਼ਪ ਦੀ, ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਹੈ, ਇੱਕ ਡਿਫਰੈਂਟ ਤਰੀਕੇ ਦੀਆਂ ਉਹ ਫਿਲਮਾਂ ਕਰਦੇ ਨੇ। ਅਨੁਰਾਗ ਕੈਸ਼ਪ ਜੀ ਨਾਲ ਕੰਮ ਕੀਤਾ ਜੀ ਮੈਂ ਦੇਵ ਡੀ ਦੇ ਵਿੱਚ। ਉਹਦੇ ਵਿੱਚ ਮੇਰਾ ਇੱਕੋ ਹੀ ਸੀਨ ਸੀਗਾ ਜਦੋਂ ਮੇਰਾ ਸਾਈਬਰ ਕੈਫੇ ਬੁਆਏ ਦਾ ਰੋਲ ਸੀਗਾ। ਮੈਂ ਮਤਲਬ ਟੇਕ ਕੀਤਾ ਤਾਂ ਫਸਟ ਟੇਕ ਓਕੇ ਹੋ ਗਿਆ, ਅਤੇ ਜਿੱਥੇ ਮੈਨੂੰ ਖੁਸ਼ੀ ਹੋਈ ਕਿਉਂਕਿ ਐਡੀ ਵੱਡੀ ਕਲਾਕਾਰ ਪਹਿਲੀ ਵਾਰ ਮਾਹੀ ਗਿੱਲ ਜੀ ਨਾਲ ਮੈਂ ਕੰਮ ਕੀਤਾ ਸੀਗਾ ਉਦੋਂ। ਅਤੇ ਉਸ ਤੋਂ ਬਾਅਦ ਉਹ ਓਨਾ ਹੀ ਵੱਡਾ ਜਿਹੜੇ ਡਾਇਰੈਕਟਰ ਸੀਗੇ ਅਨੁਰਾਗ ਕੈਸ਼ਪ ਜੀ, ਉਹਨਾਂ ਨੇ ਮੈਨੂੰ ਬੜੀ ਸ਼ਾਬਾਸ਼ ਦਿੱਤੀ ਕਿ ਛੋਟਾ ਜਿਹਾ ਰੋਲ ਸੀ ਭਾਵੇਂ, ਪਰ ਤੂੰ ਬਹੁਤ ਜਲਦੀ ਕੀਤਾ ਔਰ ਫਸਟ ਟੇਕ ਓਕੇ ਕਰਤਾ, ਅਤੇ ਬਹੁਤ ਵਧੀਆ ਲੱਗਿਆ ਜੀ ਉਹਨਾਂ ਲੋਕਾਂ ਤੋਂ ਆਪਣੀ ਤਾਰੀਫ ਸੁਣ ਕੇ। ਜੀ। ਅਤੇ ਇਸ ਤੋਂ ਇਲਾਵਾ ਹਾਲੀਵੁੱਡ ਮੂਵੀ ਦੇ ਵਿੱਚ ਮੈਂ ਕੰਮ ਕੀਤਾ ਜਿਹੜੀ ਕਿ ਜਿਹਦਾ ਨਾਂ ਸੀ ਵੈਸਟ ਇਜ਼ ਵੈਸਟ ਜੀ, ਓਮਪੁਰੀ ਜੀ ਹੋਣਾ ਨਾਲ, ਜੋ ਕਿ ਹਰ ਕਲਾਕਾਰ ਦਾ ਸੁਪਨਾ ਹੁੰਦਾ ਕਿ ਮੈਂ ਓਮਪੁਰੀ ਜੀ ਹੋਣਾ ਨਾਲ ਕੰਮ ਕਰਾਂ। ਉਹ ਮੈਨੂੰ ਇਨੀਸ਼ੀਅਲ ਸਟੇਜ 'ਤੇ ਹੀ ਮਿਲ ਗਿਆ ਜੀ, ਕਿਉਂਕਿ ਈਲਾ ਅਰੋਨ ਜੀ, ਇੱਕ ਵਿਜੇ ਰਾਜ ਜੀ, ਜਿਹੜੇ ਬਹੁਤ ਹੀ ਵਧੀਆ ਫਿਲਮ ਇੰਡਸਟਰੀ 'ਚ ਉਹਦਾ ਐਕਟਰ ਨੇ, ਉਹਨਾਂ ਦੇ ਨਾਲ ਮੈਨੂੰ ਇੰਨੇ ਦਿਨ ਬਿਤਾਉਣ ਦਾ ਕੰਮ ਮਤਲਬ ਮੌਕਾ ਮਿਲਿਆ, ਕਿਉਂਕਿ 10-12 ਦਿਨ ਦਾ ਮੇਰਾ ਉਸ ਮੂਵੀ ਦੇ ਵਿੱਚ ਕੰਮ ਸੀਗਾ। ਵਰਲਡ ਵਾਈਡ ਰਿਲੀਜ਼ ਹੋਈ ਔਰ ਹਰ ਕਿਤੇ ਉਸ ਮੂਵੀ ਨੂੰ ਜਿੱਥੇ ਐਪਰੀਸ਼ੀਏਸ਼ਨ ਮਿਲੀ, ਉੱਥੇ ਮੇਰੇ ਕਿਰਦਾਰ ਨੂੰ ਵੀ ਬਹੁਤ ਐਪਰੀਸ਼ੀਏਸ਼ਨ ਮਿਲੀ। ਇੱਥੇ ਨੈਸ਼ਨਲ ਚੈਨਲ 'ਤੇ ਜੋ ਵੀ ਪ੍ਰੋਮੋ ਚੱਲਦੇ ਸੀਗੇ, ਖਾਸ ਕਰਕੇ ਉਹ ਪ੍ਰੋਮੋਜ਼ ਦੇ ਵਿੱਚ ਵੀ ਮੈਨੂੰ ਹਾਈਲਾਈਟ ਕੀਤਾ ਗਿਆ। ਇਸ ਲਈ ਮੈਂ ਉਹਨਾਂ ਦੀ ਜਿਹੜੀ ਪ੍ਰੋਡਿਊਸਰ ਲੈਜ਼ਲੀ ਉਡਵਿਨ ਜੀ ਅਤੇ ਉਹਨਾਂ ਡਾਇਰੈਕਟਰ ਐਂਡੀ ਐਮਨੀ ਜੀ ਦਾ ਖਾਸ ਕਰਕੇ ਧੰਨਵਾਦ ਕਰਦਾ ਜੀ। ਤੁਹਾਡਾ ਉਹਦੇ ਫਿਲਮ ਦੇ ਵਿੱਚ ਕੀ ਰੋਲ ਸੀਗਾ? ਅਤੇ ਇਹ ਫਿਲਮ ਕਾਫੀ ਜਿਹੜੀ ਈਸਟ ਇਜ਼ ਈਸਟ ਦਾ ਸੀਕੁਅਲ ਸੀਗੀ ਤੁਹਾਡੀ ਇਹ ਫਿਲਮ, ਇਹਦੇ ਵਿੱਚ ਤੁਹਾਡਾ ਕੀ ਰੋਲ ਸੀ ਵੈਸਟ ਇਜ਼ ਵੈਸਟ ਦੇ ਵਿੱਚ, ਅਤੇ ਇਹਦਾ ਤੁਹਾਡਾ ਹੋਰ ਕੀ ਡਿਫਰੈਂਟ ਐਕਸਪੀਰੀਅੰਸ ਜਿਹੜਾ ਪੰਜਾਬੀ ਫਿਲਮਾਂ 'ਚ ਨਹੀਂ ਸੀ ਹੋਇਆ? ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਇਹ ਇੱਕ ਹਾਲੀਵੁੱਡ ਦੀ ਮੂਵੀ ਸੀ, ਅਤੇ ਮੇਰਾ ਓਮਪੁਰੀ ਜੀ ਦੇ ਭਤੀਜੇ ਦਾ ਕਿਰਦਾਰ ਸੀਗਾ ਜੀ। ਹਾਂਜੀ, ਔਰ ਬਹੁਤ ਹੀ ਵਧੀਆ, ਮਤਲਬ ਇਹਨਾਂ ਦੀ ਇਹ ਗੱਲ ਹੁੰਦੀ ਸੀ ਕਿ ਜਿੰਨੇ ਵਜੇ ਦਾ ਕਾਲ ਟਾਈਮ ਹੁੰਦਾ ਸੀ ਕਿ ਕੱਲ੍ਹ ਨੂੰ ਸਾਡੀ ਸ਼ੂਟਿੰਗ 9 ਵਜੇ ਸ਼ੁਰੂ ਹੋਣੀ ਹੈ, ਅਤੇ 9 ਵਜੇ ਹੀ ਸ਼ੁਰੂ ਹੁੰਦੀ ਸੀ ਜੀ। ਜਿੰਨੇ ਵਜੇ ਦਾ ਪੈਕਅਪ ਟਾਈਮ ਹੁੰਦਾ ਸੀ 6 ਵਜੇ ਦਾ ਜਾਂ 7 ਵਜੇ ਦਾ, ਉਸੇ ਟਾਈਮ ਹੀ ਸੀਨ ਖਤਮ ਹੁੰਦਾ ਸੀ ਜੀ। ਉਹਨਾਂ ਦੀ ਇੰਨੀ ਐਕੂਰੇਸੀ ਦੇਖ ਕੇ, ਔਰ ਸ਼ੂਟਿੰਗ 'ਤੇ ਜਾਂਦੇ ਸੀਗੇ ਕਿਤੇ ਵੀ ਇੱਕ ਕਾਗਜ਼ ਤੱਕ ਉਸ ਜਗ੍ਹਾ 'ਤੇ ਦੇਖਣ ਨੂੰ ਨਹੀਂ ਮਿਲਦਾ ਜਦੋਂ ਸ਼ੂਟਿੰਗ ਖਤਮ ਹੋ ਜਾਂਦੀ ਸੀ ਜੀ। ਨਹੀਂ ਤਾਂ ਇਹ ਹਾਲ ਹੁੰਦਾ ਕਈ ਪੰਜਾਬੀ ਫਿਲਮਾਂ ਵਾਲਿਆਂ ਦਾ ਜਾਂ ਹਿੰਦੀ ਫਿਲਮਾਂ ਵਾਲਿਆਂ ਦਾ ਵੀ, ਕਿ ਜਿਹੜੇ ਪਿੰਡ ਦੇ ਵਿੱਚ ਜਾਂਦੇ ਆ ਮੁੜ ਕੇ ਕੋਈ ਫਿਲਮ ਨੂੰ ਹਾਂ ਨਹੀਂ ਕਰਦਾ, ਸ਼ੂਟਿੰਗ ਨੂੰ ਹਾਂ ਨਹੀਂ ਕਰਦਾ, ਕਿ ਇੱਥੇ ਗੰਦ ਪੈ ਜਾਂਦਾ। ਬਟ ਉਹਨਾਂ ਨੇ ਇੱਕ ਕਾਗਜ਼ ਦਾ ਟੁਕੜਾ ਤੱਕ ਵੀ ਉੱਥੇ ਰਹਿਣ ਨਹੀਂ ਦਿੰਦੇ ਸੀ, ਭਾਵੇਂ ਕਿ ਜੰਗਲਾਂ ਦੇ ਵਿੱਚ ਉਹ ਸ਼ੂਟਿੰਗ ਹੋਈ ਉੱਥੇ ਸੈੱਟ ਲਾ ਕੇ, ਬਟ ਉੱਥੇ ਵੀ ਕਿਸੇ ਵੀ ਕਿਸਮ ਦਾ ਉਹਨਾਂ ਨੇ ਕੋਈ ਵੀ ਉੱਥੇ ਕੂੜਾ ਕਰਕਟ ਨਹੀਂ ਪੈਣ ਦਿੱਤਾ। ਹਾਲਾਂਕਿ ਬਹੁਤ ਸਾਰੇ ਨਵੇਂ ਲੜਕੇ ਜਾਂ ਗਾਇਕ ਫਿਲਮ ਅਦਾਕਾਰ ਬਣੇ ਨੇ, ਪਰ ਤੁਹਾਡੀ ਪ੍ਰਸ਼ੰਸਾ ਇਸ ਗੱਲ 'ਤੇ ਜ਼ਰੂਰ ਹੁੰਦੀ ਹੈ ਕਿ ਤੁਸੀਂ ਸ਼ੂਟਿੰਗ ਦੌਰਾਨ ਰੀਟੇਕ ਨਹੀਂ ਲੈਂਦੇ। ਤੁਸੀਂ ਪਹਿਲਾਂ ਦੇਵੜੀ ਦਾ ਜ਼ਿਕਰ ਕੀਤਾ, ਜਿਸ ਤਰ੍ਹਾਂ ਤੋਂ ਹੋਰ ਕੁਝ ਫਿਲਮਾਂ 'ਚ ਇੱਦਾਂ ਦਾ ਤੁਹਾਡਾ ਕਾਫੀ ਪ੍ਰਭਾਵ ਮਿਲਿਆ ਗਾ। ਪਹਿਲੀ ਵਾਰ ਹੀ ਆਪਣੀ ਸ਼ੂਟਿੰਗ ਨੂੰ ਤੁਸੀਂ ਆਪਣੀ ਕਲਾ ਤੋਂ ਸੰਤੁਸ਼ਟ ਕਰਾ ਦਿੰਦੇ ਹੋ ਡਾਇਰੈਕਟਰਸ ਨੂੰ। ਦੂਸਰਾ ਇਹ ਕਿ ਤੁਸੀਂ ਕਲਾਕਾਰੀ ਬਹੁਤ ਵਧੀਆ। ਇਹ ਦੋਹੇ ਕਮੈਂਟਸ ਬਾਰੇ ਕੀ ਕਹੋ? ਪਹਿਲੀ ਗੱਲ ਤਾਂ ਗੌਤਮ ਜੀ ਥੈਂਕ ਯੂ ਤੁਹਾਡਾ, ਤੁਸੀਂ ਮੈਨੂੰ ਕਿਹਾ ਵੀ ਕਲਾਕਾਰ ਬਹੁਤ ਵਧੀਆ। ਬਟ ਦੇਖੋ ਜੀ, ਅਸੀਂ ਜਿਹੜੇ ਕਿਰਦਾਰ ਕਰਦੇ ਹਾਂ, ਸਭ ਤੋਂ ਵੱਡੀ ਗੱਲ ਮੈਨੂੰ ਇਹ ਬੈਨੀਫਿਟ ਹੈ ਕਿ ਮੈਂ ਇੱਕ ਪੇਂਡੂ ਬੈਕਗਰਾਊਂਡ ਦਾ ਬੰਦਾ, ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਹਰ ਇੱਕ ਤਰ੍ਹਾਂ ਦੀ ਜ਼ਿੰਦਗੀ ਜੀ ਲੈਂਦੇ ਹਾਂ, ਹਰ ਇੱਕ ਤਰ੍ਹਾਂ ਦੇ ਕਰੈਕਟਰ ਬਾਰੇ ਪਤਾ ਹੁੰਦਾ। ਤੁਹਾਨੂੰ ਸ਼ਹਿਰ ਦੇ ਵਿੱਚ ਤਾਂ ਤੁਹਾਡੀ ਛੱਤ 'ਤੇ ਜਾਂ ਤੁਹਾਡੇ ਥੱਲੇ ਨਹੀਂ ਪਤਾ ਹੁੰਦਾ ਵੀ ਕੌਣ ਰਹਿੰਦਾ ਜੀ, ਹੈ ਨਾ। ਪਰ ਪਿੰਡ ਦੇ ਵਿੱਚ ਤੁਸੀਂ ਨਾਨਕੇ ਦਾਦਕਿਆਂ ਤੱਕ ਵੀ ਜਾਣਦੇ ਹੋ, ਉਹਨਾਂ ਦੇ ਕਰੈਕਟਰਸ ਬਾਰੇ ਜਾਣਦੇ ਹੋ, ਉਸ ਮਾਹੌਲ ਦੇ ਵਿੱਚ ਢਲੇ ਹੁੰਦੇ ਹੋ, ਕਿਉਂਕਿ ਅਸੀਂ ਹਰ ਇੱਕ ਕਰੈਕਟਰ ਜੀਆ ਹੁੰਦਾ। ਉਹੀ ਜਿਹੜਾ ਅਸੀਂ ਫਿਲਮਾਂ ਦੇ ਵਿੱਚ ਕਰਦੇ ਹਾਂ, ਉਸ ਅਨੁਸਾਰ ਕਰੈਕਟਰ ਦੇ ਵਿੱਚ ਢਲ ਕੇ, ਇਸੇ ਕਰਕੇ ਸਾਨੂੰ ਮਤਲਬ ਰੀਟੇਕ ਦਾ ਮੌਕਾ ਨਹੀਂ ਦਿੰਦੇ ਅਸੀਂ, ਅਤੇ ਉਸ ਕਰੈਕਟਰ ਦੇ ਵਿੱਚ ਢਲ ਜਾਂਦੇ ਹਾਂ ਜੀ।
ਸੁਣਿਆ ਕਿ ਦੋਸਤਾਂ ਮਿੱਤਰਾਂ ਦੇ ਵਿੱਚ ਹਾਸੇ ਮਜ਼ਾਕ ਨਾਲ ਤੁਸੀਂ ਕਾਫੀ ਨਾਮੀ ਕਲਾਕਾਰਾਂ ਤੇ ਹੋਰ ਉੱਚੀਆਂ ਸ਼ਖਸੀਅਤਾਂ ਜਿਹੜੀਆਂ ਵੱਡੀਆਂ ਹੈਗੀਆਂ ਨੇ ਉਹਨਾਂ ਦੇ ਤੁਸੀਂ ਹੂਬਹੂ ਆਵਾਜ਼ ਕੱਢ ਲੈਂਦੇ ਹੋ। ਕਹਿੰਦੇ ਨੇ ਕਿ ਇੱਕ ਵਾਰ ਮੁਹੰਮਦ ਸਦੀਕ ਦੀ ਵੀ ਆਵਾਜ਼ ਕੱਢੀ ਸੀ। ਤੁਹਾਡਾ ਇਹ ਕਰੈਕਟਰ ਕਾਫੀ ਕਲਾਕਾਰਾਂ ਦੇ ਵਿੱਚ ਹੈਗਾ, ਕਿਸ ਤਰ੍ਹਾਂ ਦੀ ਚੁਟਕਲੇ ਨੇ ਉਹ? ਹਾਂਜੀ, ਜਿਸ ਤਰ੍ਹਾਂ ਕਿ ਅਸੀਂ ਮੈਂ ਤੁਹਾਨੂੰ ਦੱਸਿਆ ਵੀ ਭਗਵੰਤ ਮਾਨ ਜੀ ਨਾਲ ਅਸੀਂ ਸ਼ੁਰੂ ਤੋਂ ਹੀ ਮੈਂ ਸੀਗਾ ਕਾਲਜ ਟਾਈਮ ਤੋਂ ਹੀ, ਜਦੋਂ ਅਸੀਂ ਕਿਤੇ ਇਕੱਠੇ ਹੁੰਦੇ ਹਾਂ ਕਈ ਵਾਰੀ ਮਤਲਬ ਸ਼ਮਸ਼ੇਰ ਸੰਧੂ ਸਾਹਿਬ ਹੋਣੀ ਵੀ ਹੋਰ ਵੀ ਵੱਡੀਆਂ ਵੱਡੀਆਂ ਸ਼ਖਸੀਅਤਾਂ, ਉਹ ਜ਼ਰੂਰ ਮੈਨੂੰ ਕਹਿੰਦੇ ਕਰਮਜੀਤ ਸਦੀਕ ਸਾਹਿਬ ਵਾਲੀ ਯਾਰ ਨਕਲ ਜ਼ਰੂਰ ਉਤਾਰ ਕੇ ਸੁਣਾ। ਅਤੇ ਉਹ ਛੋਟੀਆਂ ਛੋਟੀਆਂ ਗੱਲਾਂ ਮਤਲਬ ਕਰਦੇ ਰਹਿੰਦੇ ਹਾਂ ਜੀ। ਅਤੇ ਮੈਂ ਉਹਨਾਂ ਬਾਰੇ ਦੱਸਦਾ ਕਿ ਸਦੀਕ ਸਾਹਿਬ ਇੰਨੇ ਇੱਕ ਵਧੀਆ ਸੁਲਝੇ ਹੋਏ ਇਨਸਾਨ ਨੇ, ਕਿਉਂਕਿ ਉਹਨਾਂ ਨਾਲ ਮੈਨੂੰ ਸੰਗਤ ਕਰਨ ਦਾ ਵੀ ਕਾਫੀ ਮੌਕਾ ਮਿਲਿਆ, ਕਿਉਂਕਿ ਜਿੰਨੀਆਂ ਗੱਲਾਂ ਉਹਨਾਂ ਤੋਂ ਸਿੱਖਦੇ ਹਾਂ ਅਸੀਂ ਹੋਰ ਕਿਤੋਂ ਨਹੀਂ ਸਿੱਖਦੇ। ਔਰ ਬਹੁਤ ਹੀ ਵਧੀਆ ਮਤਲਬ ਇਨਸਾਨ ਵੀ ਨੇ ਉਹ, ਜਿੱਥੇ ਜਿੱਥੇ ਉਹ ਕਲਾਕਾਰ ਵਧੀਆ ਉਸ ਤੋਂ ਵੀ ਵਧੀਆ ਇਨਸਾਨ ਨੇ। ਹਾਂਜੀ, ਅਤੇ ਮੈਂ ਉਹਨਾਂ ਦੀਆਂ ਮਤਲਬ ਅਕਸਰ ਨਕਲ ਲਾਉਂਦਾ ਰਹਿਣਾ, ਅਤੇ ਬਟ ਉਹ ਵੀ ਇਸ ਗੱਲ ਨੂੰ ਇੰਜੋਏ ਕਰਦੇ ਨੇ। ਜਦੋਂ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਦੱਸਿਆ ਕਿ ਸਦੀਕ ਸਾਹਿਬ ਕਰਮਜੀਤ ਤੁਹਾਡੀਆਂ ਬੜੀਆਂ ਵਧੀਆ ਨਕਲਾਂ ਉਤਾਰਦਾ, ਮਿਮਿਕਰੀ ਕਰਦਾ, ਤਾਂ ਉਹ ਬੜੇ ਖੁਸ਼ ਹੋਏ ਵੀ ਮੈਨੂੰ ਪਤਾ ਉਹ ਸ਼ਰਾਰਤੀ ਬੰਦਾ, ਉਹਨੇ ਇੱਦਾਂ ਕਰਨਾ ਹੀ ਸੀ। ਕੋਈ ਚੁਟਕਲਾ ਜਿਹੜਾ ਉਹਨਾਂ ਦੀ ਆਵਾਜ਼ 'ਚ ਹੀ ਹੋਵੇ? ਦੇਖੋ ਜੀ, ਮੈਂ ਸੱਚੀ ਗੱਲ ਹੈ, ਸਦੀਕ ਸਾਹਿਬ ਨੂੰ ਜਦੋਂ ਮਿਲਿਆ, ਬੈਠੇ ਗੱਲ ਕਰਨ ਲੱਗੇ ਉਹਨਾਂ ਨਾਲ, ਅਤੇ ਵੀ ਮਿਊਜ਼ਿਕ ਦੀਆਂ ਗੱਲਾਂ ਚੱਲੀਆਂ ਵੀ ਪਹਿਲਾਂ ਵਾਲਾ ਸਮਾਂ ਕਿਵੇਂ ਸੀ ਅਤੇ ਹੁਣ ਵਾਲਾ ਕਿਵੇਂ ਹੈ। ਉਹ ਉਹਨਾਂ ਦੀ ਆਵਾਜ਼ 'ਚ ਹੀ ਮੈਂ ਤੁਹਾਨੂੰ ਦੱਸਦਾ, ਕਰਮਜੀਤ ਦਰਅਸਲ ਗੱਲ ਇਹ ਹੈ ਕਿ ਪਹਿਲਾਂ ਵਾਲੇ ਸਮੇਂ ਅੱਜ ਵਾਲੇ ਸਮੇਂ ਵਰਗੇ ਨਹੀਂ ਸੀ। ਪਹਿਲਾਂ ਗਾਣਿਆਂ ਦੇ ਵਿੱਚ ਲੜਾਈਆਂ ਬੜੀਆਂ ਹੁੰਦੀਆਂ ਸੀ। ਅੱਜ ਕੱਲ੍ਹ ਕਲਾਕਾਰ ਇੱਕ ਐਲਬਮ ਹਿੱਟ ਹੁੰਦੀ ਹੈ ਤਾਂ ਸਾਰੀ ਉਮਰ ਦੀਆਂ ਰੋਟੀਆਂ ਕਮਾ ਲੈਂਦਾ। ਸਾਡੇ ਵੇਲੇ ਇੰਨੀ ਕਮਾਈ ਨਹੀਂ ਸੀ। ਇੱਕ ਵਾਰ ਦੀ ਗੱਲ ਹੈ ਕਿ ਅਖਾੜਿਆਂ ਦੇ ਵਿੱਚ ਲੜਾਈਆਂ ਦੀ ਜਿਵੇਂ ਮੈਂ ਗੱਲ ਕੀਤੀ ਹੈ, ਮੇਰਾ ਹਰਿਆਊ ਡਾਸ ਕੇ ਜਿਹੜਾ ਡੋਗਰ ਦਾ ਪਿੰਡ ਆ ਉੱਥੇ ਪ੍ਰੋਗਰਾਮ, ਅਤੇ ਗੱਡੀ ਦੇ ਵਿੱਚ ਸਾਰੇ ਮਿਊਜ਼ੀਸ਼ੀਅਨ ਬੈਠ ਗਏ ਅਤੇ ਗੁੱਡੋ ਮੇਰੇ ਨਾਲ ਬੈਠੇ, ਅਤੇ ਮੈਂ ਸ਼ੀਸ਼ੇ ਦੇ ਵਿੱਚੋਂ ਬਾਂਹ ਬਾਹਰ ਕੱਢ ਕੇ ਮੈਂ ਗੱਡੀ ਡਰਾਈਵ ਆਪ ਕਰ ਰਿਹਾ ਸੀ, ਅਤੇ ਇੱਕ ਮੁਸ਼ਫੁੱਟ ਗੱਭਰੂ ਅਤੇ ਕੋਲੇ ਟੱਕੋ ਫੜਿਆ, ਮੈਨੂੰ ਕਹਿੰਦਾ ਬਾਂਹ ਅੰਦਰ ਕਰ ਲਓ, ਕੋਈ ਵੱਢ ਦਿੰਦਾ ਹੁੰਦਾ। ਮੈਂ ਉਹਦੇ ਵੱਲ ਦੇਖਿਆ, ਮੈਂ ਕਿਹਾ ਵੱਢ ਵੀ ਸਕਦਾ, ਮੈਂ ਬਾਂਹ ਅੰਦਰ ਕਰ ਲਈ। ਅਤੇ ਬਾਅਦ 'ਚ ਜਦੋਂ ਸਾਰੇ ਮਿਊਜ਼ੀਸ਼ੀਅਨ ਬੈਠ ਗਏ ਅਤੇ ਮੈਂ ਆਪਣਾ ਪਿਸਟਲ ਕੱਢਿਆ ਅਤੇ ਉਹਨੂੰ ਕਿਹਾ ਵੀ ਵੱਢ ਕੇ ਜਾਊ ਕਿੱਥੇ। ਉਹਦੀਆਂ ਥੋੜ੍ਹੀਆਂ ਜਿਹੀਆਂ ਮੁੱਛਾਂ ਜਿਹੀਆਂ ਫਰਕਣ ਲੱਗੀਆਂ। ਮੈਂ ਦੇਖਿਆ ਵੀ ਬੇਵਕੂਫ ਬੰਦਾ, ਇਹਨੇ ਮੈਂ ਗੱਡੀ ਦਾ ਸ਼ੀਸ਼ਾ ਨਾ ਭੰਨਦੇ, ਮੈਂ ਕਿਹੜਾ ਤੇ ਗੋਲੀ ਮਾਰ ਦੇਣੀ ਬੇਵਕੂਫ ਤੇ ਹੈਂ। ਅਤੇ ਮੈਂ ਗੱਡੀ ਤੋਰ ਲਈ ਅਤੇ ਮੈਂ ਗੱਡੀ ਦੇ ਵਿੱਚ ਸੋਚਦਾ ਹੁੰਦਾ ਵੀ ਸਦੀਕ ਵੀ ਇਸ ਬੰਦੇ ਨੂੰ ਤੇਰੇ ਨਾਲ ਕੀ ਰਾਂਝੀ ਹੋ ਸਕਦੀ ਹੈ, ਜਾਂ ਤਾਂ ਮੈਂ ਇਹਦੀ ਕੋਈ ਫਰਮਾਇਸ਼ ਨਾ ਪੂਰੀ ਕੀਤੀ ਹੋਵੇ, ਜਾਂ ਇਹਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਹੋਵੇ। ਫਿਰ ਮੈਨੂੰ ਗੱਲ ਦੀ ਸਮਝ ਆ ਗਈ ਕਿ ਇਹਨੂੰ ਮੇਰੇ ਨਾਲ ਕੀ ਗੁੱਸਾ ਸੀ। ਮੈਂ ਕਿਹਾ ਭਾਅ ਜੀ ਕੀ ਗੁੱਸਾ ਸੀ ਤੁਹਾਡੇ ਨਾਲ? ਬਸ ਉਹਨੂੰ ਇਹ ਗੁੱਸਾ ਸੀ ਕਿ ਕਿਹੋ ਜਿਹਾ ਬੰਦਾ ਕਿੰਨੀ ਸੋਹਣੀ ਜਨਾਨੀ ਲਈ ਬੈਠਾ। ਕਰਮਜੀਤ ਅਨਮੋਲ ਜੀ, ਅੱਜ ਕੱਲ੍ਹ ਤੁਸੀਂ ਫਿਲਮਾਂ ਤੋਂ ਇਲਾਵਾ ਜਿਹੜੇ ਸਟੇਜ ਸ਼ੋਅ ਨੇ ਉਹਨਾਂ 'ਤੇ ਜ਼ਿਆਦਾ ਧਿਆਨ ਦਿੰਦੇ ਹੋ, ਕੀ ਇਹ ਵੀ ਹੈਗਾ ਜਿਹੜਾ ਮਿਊਜ਼ਿਕ ਐਲਬਮ ਦਾ ਸਿਲਸਿਲਾ ਵੀ ਨਾਲੋਂ ਨਾਲ ਚੱਲ ਰਿਹਾ? ਬਿਲਕੁਲ ਜੀ, 2 ਐਲਬਮ ਤਾਂ ਮੇਰੀਆਂ ਹੁਣੇ ਆ ਕੇ ਹਟੀਆਂ ਨੇ, ਜਿਵੇਂ ਲੱਕੀ ਫॉर ਮੀ, ਉਹ ਵੀ ਲੋਕਾਂ ਨੇ ਵਧੀਆ ਪਸੰਦ ਕੀਤਾ ਜੀ, ਮੇਰੇ ਸਰੋਤਿਆਂ ਨੇ, ਮੇਰੇ ਦਰਸ਼ਕਾਂ ਨੇ। ਔਰ ਨਾਲ ਦੀ ਨਾਲ ਦੇਸੀ ਰੌਕਰਸ, ਉਹ ਵੀ ਮਾਰਕੀਟ ਦੇ ਵਿੱਚ ਚੱਲ ਰਹੇ ਨੇ ਜੀ ਗਾਣੇ। ਮੇਰੇ 4 ਸੌਂਗ ਨੇ ਉਸ ਆਪਣਾ ਕੈਸਟ ਦੇ ਵਿੱਚ। ਔਰ ਆਉਣ ਵਾਲੇ ਸਮੇਂ 'ਚ ਮੇਰੀ ਸਹਿ ਗਾਇਕਾ ਜਿਹੜੀ ਨਿਸ਼ਾ ਬਾਨੋ ਜੀ, ਉਹਦੇ ਨਾਲ ਡਿਊਟ ਕੈਸਟ ਆ ਰਹੀ ਹੈ ਜੀ ਮੇਰੀ। ਔਰ ਮੈਂ ਦੱਸ ਦੇਵਾਂ ਕਿ ਮੈਂ ਪੰਜਾਬ ਦੇ ਵਿੱਚ ਜਿੰਨੇ ਵੀ ਸ਼ੋਅ ਕਰਦਾ ਉਹ ਸਿਰਫ ਸਿੰਗਿੰਗ ਦੀ ਕਰਦਾ ਜੀ। ਨਿਸ਼ਾ ਬਾਨੋ ਜੀ ਮੇਰੇ ਨਾਲ ਨੇ, ਮੇਰੀ ਕੋ ਸਿੰਗਰ ਹੈ, ਬਹੁਤ ਵਧੀਆ। ਉਹ ਡਾਂਸਰ ਵੀ ਨੇ, ਐਕਟਰਸ ਵੀ ਹੈ, ਔਰ ਬਹੁਤ ਵਧੀਆ ਸਿੰਗਰ ਹੈ। ਅਤੇ ਬਾਕੀ ਕਾਮੇਡੀ ਸ਼ੋਅ ਮੈਂ ਅਬਰੋਡ ਜਿੱਦਾਂ ਕਿ ਡਰਾਮਾ ਦੇ ਰੂਪ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਕਰਦਾ ਜਾਂ ਸੀਰੀਅਲ ਦੇ ਵਿੱਚ, ਬਟ ਪ੍ਰੋਗਰਾਮ ਮੈਂ ਜਿਹੜੇ ਕਰਦਾ ਇੰਡੀਪੈਂਡੈਂਟਲੀ ਉਹ ਸਿੰਗਿੰਗ ਦੀ ਕਰਦਾ ਜੀ। ਪੰਜਾਬੀ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਫਿਲਮਾਂ ਨੂੰ ਮਿਲਾ ਕੇ ਤੁਸੀਂ 10 ਕੁ ਫਿਲਮਾਂ ਹੁਣ ਤੱਕ ਕਰ ਚੁੱਕੇ ਹੋ। ਇਹਨਾਂ ਤੋਂ ਇਲਾਵਾ ਜਿਹੜੀਆਂ ਹੁਣ ਆਉਣ ਵਾਲੀਆਂ ਫਿਲਮਾਂ ਦੇ ਜਾਂ ਹੋਰ ਤੁਹਾਡੇ ਮਿਊਜ਼ਿਕ ਦੇ ਕੀ ਪ੍ਰੋਜੈਕਟ ਨੇ? ਹਾਂਜੀ, ਜਿਵੇਂ ਕਿ ਮਿਊਜ਼ਿਕ ਬਾਰੇ ਤਾਂ ਦੱਸ ਹੀ ਦਿੱਤਾ ਕਿ ਹੁਣ ਮੇਰੀ ਇੱਕ ਤਾਂ ਆਉਣ ਵਾਲੀ ਫਿਲਮ ਹੈ ਡੂਇਟ ਨਿਸ਼ਾ ਬਾਨੋ ਜੀ ਨਾਲ, ਅਤੇ ਦੂਸਰਾ ਇੱਕ ਮੈਂ ਬੈਂਡ ਦੇ ਤੌਰ 'ਤੇ ਦੇਸੀ ਰੌਕਰਸ ਬੈਂਡ ਬਣਾ ਰਿਹਾ, ਉਹਦੇ ਵਿੱਚ ਉੱਦਾਂ ਦੇ ਗਾਣੇ ਹੋਣਗੇ ਜੋ ਕਿ ਨੈਸ਼ਨਲ ਲੈਵਲ 'ਤੇ ਜਿੱਦਾਂ ਦੇ ਗਾਣੇ ਚੱਲਦੇ ਆ ਜੀ। ਤੀਸਰਾ ਕਿ ਮੇਰਾ ਫਿਲਮਾਂ ਜਿਹੜੀਆਂ ਉਹ ਆਉਣ ਵਾਲੀਆਂ, ਜਿਨ੍ਹਾਂ ਵਿੱਚੋਂ ਬਹੁਤ ਹੀ ਵਧੀਆ ਫਿਲਮ ਸਿਰ ਫਿਰੇ ਉਹ ਆ ਰਹੀ ਹੈ ਜੀ, ਮੋਨਕਾ ਬੇਦੀ ਜੀ ਉਹਨਾਂ ਵਿੱਚ ਮੁੱਖ ਅਟਰੈਕਸ਼ਨ ਹੈ ਜਿਹੜੀ ਜੀ। ਅਤੇ ਦੂਸਰੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਹਨੀ ਸਿੰਘ ਅਤੇ ਉਹਦੇ ਨਾਲ ਅਮਰਿੰਦਰ ਗਿੱਲ ਜੀ ਨਾਲ। ਅਤੇ ਤੀਸਰੀ ਫਿਲਮ ਸੀ ਪੰਜਾਬ ਬੋਲਦਾ, ਚੀਮਾ ਜੀ ਨਾਲ। ਅਤੇ ਬਾਕੀ ਹੋਰ ਕਈ ਫਿਲਮਾਂ ਦੀ ਜਿਨ੍ਹਾਂ ਦੀ ਅਗਸਤ ਦੇ ਵਿੱਚ ਸ਼ੂਟਿੰਗ ਸ਼ੁਰੂ ਹੋਣੀ ਹੈ, ਉਹ ਵੀ ਫਿਲਮਾਂ ਮੇਰੀਆਂ ਆ ਰਹੀਆਂ ਨੇ ਜੀ। ਕਰਮਜੀਤ ਅਨਮੋਲ ਜੀ, ਪੰਜਾਬੀ ਰੇਡੀਓ USA ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਵੱਲੋਂ ਤੁਹਾਨੂੰ ਬਹੁਤ ਬਿਹਤਰ ਭਵਿੱਖ ਲਈ ਸ਼ੁਭੇੱਛਾਵਾਂ। ਥੈਂਕ ਯੂ ਗੌਤਮ ਜੀ। ਔਰ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ, ਬਹੁਤ ਰਿਣੀ ਹਾਂ ਜਿਨ੍ਹਾਂ ਨੇ ਮੇਰੇ ਵਰਗੇ ਨਮਾਣੇ ਜੇ ਨੂੰ ਇੰਨਾ ਮੌਕਾ ਦਿੱਤਾ। ਸੋ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA।